सब तो पहले सारी उत्तम जासिद होने गई। अच्छा अकेडमी का फैक्ट जी। दूसरे नंबर से बराबर। हाँ। तीजे से धारीवाल। अच्छा चौथे से गरेवाल एंड देन ऑनवर्ड। देन और सारे उनका टीम में से अमरिंदर से महाराज और सिद्धू है। अच्छा अमरिंदर सिंह सिद्धू है। हाँ उसने वो मिनिस्टर रहा है ना कौम में। अच्छा बाबा जी और दसो कितों कितों लोग तुहानू मिलन आ रहे हैं? देखो काया के स्टेशन सोच रहे जिला का चक फेक बीबी इस्लामाबाद तो आई। अच्छा कैन यू बेगट कितों राय इस्लामाबाद तो आई। अच्छा हाँ जी जी। फिर अलग जाके पिंड अजे साइया ना उतों भी गए सरदार ने देखो गए ਅਸੀਂ ਝੂਲੇ ਦੇ ਐਸਾ ਈਦ ਵਾਲੇ ਦਿਨ ਨਿਕਲੇ ਸਾਂ। ਇੱਕ ਸਾਡੇ ਕੋਲ ਗਾਈ ਸੀ, ਇੱਕ ਬੱਚਾ ਸੀ ਤੇ ਇੱਕ ਲੇਲਾ ਦੀ ਕੁਰਬਾਨੀ ਵਾਲਾ। ਅਜੇ ਮੈਨੂੰ ਲੱਭਦਾ ਪਿਆ ਮਾਂ ਨੇ ਉਹ ਪਤੀਲਾ ਜਲਦੇ ਵਾਲਾ ਸਿਰ ਤੇ ਧਰੇ ਆ। ਓਹੋ ਇਹਨੂੰ ਧਰ ਕੇ हाँ चलो देखो जी ਤੇ ਪਿੱਛੇ ਪਿੱਛੇ ਅੱਛਾ ਲੇਲਾ ਲਾਏ ਆ। कर्मी राही के बाद कर्मा सी वो मेज आई और ले सी केसर भाटे लिया सी पक्का मकान मेरे किकर लगा सी दीवार के नाल ही। ਸਵਾਰ ਦੇ ਨਾਲ हाँ ਉਹ ਘਰ ਫਿਰ ਸਾਨੂੰ ਮਿਲਿਆ। हाँ हाँ ਉਹਨੇ वो घर सारे घर के बिल्कुल इस साइड ਸਾਹਮਣੇ सामने बिल्कुल बिल्कुल ਮੈਂ ਤੁਹਾਡੇ ਕੋਲ ਆਇਆ ਵੀ ਇਸੇ ਵਾਸਤੇ ਨਾ ਗੁੱਕ ਕਰ। हाँ ਇਹਦੇ ਵਿੱਚ ਮੀਆਂ ਕਿੱਕਰ ਸੀ। ਇੱਥੇ ਕਿਸੇ ਕੱਪੜੇ ਦੀ ਦੁਕਾਨ ਵੀ ਰੱਖੀ ਸੀ सारे पिंड ਉਸ ਘਰ ਦੇ ਵਿੱਚ। वो केसर भट गया ही खतरे भट गए होंगे ने ਉਹੀ ਕੱਪੜੇ ਦੀ ਦੁਕਾਨ ਵੀ ਰੱਖੀ ਸੀ ਨਾਲ ਉਹ ਕਰਿਆ ਦਿਆਰ ਦੀ ਬਾੜੀ ਦੀ ਉਹ ਜਿਹੜੀ ਉਹਨੇ ਬਾੜੀ ਬਣਾਈ ਸੀ ਦਿਆਰ ਦੀ ਹਾਂ। ਅਸਲ ਦਿਆਰ ਦੀ ਅਸਾਂ ਫਿਰ ਉਹਦੀ ਪੇਟੀ ਬਣਵਾਈ। ਅੱਛਾ ਅੱਛਾ ਓ ਅੱਛਾ अच्छा ਕੇਸਰ ਭਟ ਗਿਆ ਅਮਰ ਭਟ ਗਿਆ ਤੇ ਚੁੰਨੀ ਭਟ ਗਿਆ। हाँ हाँ ਇਹ ਤਿੰਨੇ ਭਰਾ ਸਨ। ਅਮਰ ਜਿਹੜਾ ਸੀ ਉਹ ਫੇਰੇ ਦਾ ਕੰਮ ਕਰਦਾ ਸੀ ਅੱਛਾ। ਕੱਪੜਾ ਸਾਈਕਲ ਤੇ ਉਹਨੇ ਵੇਚਣਾ। ਹਾਂ, ਹਾਂ। ਤੇ ਕੇਸਰ ਜਿਹੜਾ ਸੀ ਇਹ ਦੋ ਇਹਦੀਆਂ ਉਹ ਘਰ ਤੋਂ ਬਾਹਰ ਆਈਆਂ ਜਿੱਦ ਰਾਰੇ ਹੁੰਦੀ ਸੀ ਨਾ ਰਾਰਾ ਉਹਨੇ ਲੋਹਾਰ ਦੀ ਦੁਕਾਨ ਨਹੀਂ ਹੁੰਦੀ ਆਹ ਅੱਗੇ ਦੁਲਾ ਦੇ ਲਈ ਉਹਨਾਂ ਕੰਮ ਕਰਦਾ ਹੁੰਦਾ ਸੀ। ਹਾਂ। ਅੱਗੇ ਤੇ ਰਾਈਆਂ ਦੀ ਗਲੀ ਅੱਲਾ ਮਾਈ ਦੀ ਗਲੀ ਆਉਂਦੀ ਸੀ। ਅੱਲਾ ਮਾਈ ਅੱਲਾ ਮਾਈ ਦੀ ਗਲੀ ਵੜਦਿਆਂ ਨਾਲ ਹੀ ਨਾ ਕੇਸਰ ਭਟ ਗਿਆ। ਉੱਥੇ ਘਰ ਵੀ ਸੀ ਤੇ ਹੱਟੀਆਂ ਵੀ ਤਾਂ ਘਰ ਦੇ ਬੈਠ ਕੇ ਨਾ ਪਾਏ ਸਨ। ਬਹੁਤ ਤਾਪ ਦੇ ਬਾਅਦ जी 4 ਬਲਦ ਸਾਡੇ ਇੱਕ ਘੋੜੀ ਮਗਰੋਂ ਦੇ ਫੇਰਾ ਹਾਂ। ਤੇ ਇੱਕ ਮੱਝ ਪਿੱਛੋਂ ਦੀ ਕੰਧ ਪਾੜ ਕੇ ਇਹ ਕਾਲਰ ਚੋਰ ਲੈ ਕੇ ਆਇਆ ਸੀ। जी जी ਕਾਲਰ ਸਾਈਕਲੋਂ हाँ जी ਉਹ ਸਾਡੇ ਡੰਗਰ ਇਹਨੇ ਖਵਾਏ ਸਨ ਮੁਖਵੀ ਕਰ ਤੇਜ ਨਵਾਜ਼ ਛੁਰੀ ਦਾ ਆਇਆ। हाँ ਜਿਹੜਾ ਕੋ ਕਤਲ ਕਰਦਾ ਹੁੰਦਾ ਇਹ ਛੁਰੀ ਨਾਲ ਕਰਦਾ। वाह जी वाह वाह जी उस ਵੇਲੇ ਹਥਿਆਰ ਦੱਸ ਰਹੇ ਨੇ ਬਾਬਾ ਜੀ। ਫਿਰ ਉਦੋਂ ਬਾਅਦ ਫਿਰ ਹਾਕੀ ਆਈ। ਹਾਕੀ ਤੋਂ ਬਾਅਦ ਉਠਾ ਆਇਆ। वाह ਹੁਣ ਤੇ ਆ ਅੱਛਾ ਦੇਖੋ ਜੀ ਮੈਂ ਜੇ ਸਾਂਝੇ ਪੰਜਾਬ ਦੇ ਜਿੰਨੇ ਵੀ ਹੋਰ ਟ੍ਰਾਈਬਲ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਾਂਗਾ जी जी ਕਿ ਜਿੰਨਾ ਪਿਆਰ ਜਿਸ ਤਰੀਕੇ ਨਾਲ ਅਸੀਂ ਇੰਨੇ 71 ਸਾਲਾਂ ਬਾਅਦ ਇਕੱਠੇ ਹੋਏ ਆ ਜੱਫੀਆਂ ਪਾਈਆਂ ਨੇ ਜੱਫੀਆਂ ਪਾ ਕੇ ਰੋਏ ਵੀ ਆ ਤੁਸੀਂ ਗੱਲ ਲਾ ਕੇ ਜੀ, ਜੀ। ਉਹ ਵੀਰੋ ਇਹੋ ਜਿਹਾ ਪੰਜਾਬ ਇਹੋ ਜਿਹਾ ਪਿਆਰ ਉਹ ਇਹੋ ਜਿਹੇ ਜਿਹੜੇ ਨੇ ਸਮੇਂ ਉਹ ਕਿਸੇ ਬਾਰਡਰ ਮਿਟ ਗਿਆ ਚਲੋ ਦੋਹਾਂ ਪੰਜਾਬਾਂ ਦੀ ਪਬਲਿਕ ਬਿਨਾਂ ਪਰਮਿਟ ਦੇ ਉੱਧਰ ਆਏ ਜਾਏ ਲੇਕਿਨ ਇਹ ਗੱਲ ਵੀ ਇੰਨੀ ਖੁੱਲ੍ਹ ਹੋਵੇ ਦੋ ਸਰਕਾਰਾਂ ਇੰਨੀ ਸਾਡੇ ਮਿਹਰਬਾਨੀ ਕਰਨ ਕਿ ਦੁਨੀਆ ਖੁੱਲੀ ਆਏ ਜਾਏ ਇੱਕ ਦੂਜੇ ਨੂੰ ਮਿਲਣ ਫਿਰ ਅਸੀਂ ਇਕੱਠੇ ਹੋ ਕੇ ਭੰਗੜੇ ਪਾਈਏ ਤੇ ਹੀ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬ ਮੰਗਾਈਏ। जी 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 ਇਹ ਸਾਡੀ ਜੋ ਤਮੀਜ਼ੋ ਤਮੱਦਨ ਹੈ ਪੰਜਾਬ ਦਾ ਇਹ ਇਸ ਪੰਜਾਬ ਦਾ ਹੈ ਲਹਿੰਦੇ ਪੰਜਾਬ ਅਸੀਂ ਖੁੱਲੇ ਇੱਕ ਦੂਜੇ ਨੂੰ ਆਈਏ ਜਾਈਏ ਇਹਨਾਂ ਦੀਆਂ ਇੱਦਾਂ ਜਾ ਕੇ ਅਸੀਂ ਸੇਵੀਆਂ ਖਾਈਏ ਆਹਾ। ਤੇ ਸਾਡੀ ਵਿਸਾਖੀ ਇਹ ਜਾ ਕੇ ਭੰਗੜੇ ਪਾਉਣ ਤੇ ਜਲੇਬੀਆਂ वाह जी ਇਹੋ ਰੱਬ ਤਾਲਾ ਕੇ ਉਸ ਅਪਰਵਿਜ਼ਗਾਰ ਅੱਗੇ ਇਹੋ ਅਪੀਲ ਹੈ। ਨਬੀ ਅਕਰਮ ਅੱਗੇ ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਅੱਗੇ ਵੀ ਇਹ ਬੇਨਤੀ ਹੈ ਤੁਸੀਂ ਖੁਦਾ ਦੇ ਰਸੂਲ ਹੋ ਤੇ ਇੰਨੀ ਸਾਡੇ ਤੇ ਕਿਰਪਾ ਕਰੋ ਇੰਨੀ ਸਾਡੇ ਤੇ ਮਿਹਰ ਕਰੋ। हाँ ਤੁਸੀਂ ਅੱਲਾਹ ਤਾਲਾ ਨੂੰ ਕਹਿ ਕੇ ਰੱਬ ਦੇ ਰਸੂਲ ਹੋ ਤੁਸੀਂ ਰੱਬ ਦੇ ਭੇਜੇ ਹੋਏ ਪੈਗੰਬਰ ਹੋ। ਉਹ ਵੀਰੋ
ਇਸ ਚੈਨਲ ਦਾ ਮੈਕਸਿਮਮ ਜਿਹੜਾ ਉਹ ਫਾਇਦਾ ਉਠਾਓ ਤੇ ਦੋਵਾਂ ਪੰਜਾਬਾਂ ਨੂੰ ਜੋੜਨ ਵਿੱਚ ਤੁਸੀਂ ਆਪਣਾ ਕੋਆਪਰੇਸ਼ਨ ਦਿਓ। ਜੀ, ਜੀ। ਤੁਹਾਡਾ ਬਹੁਤ ਹੀ ਸ਼ੁਕਰੀਆ, ਬਹੁਤ ਖੁਦਾ ਤੁਹਾਨੂੰ ਲੰਬੀ ਉਮਰ ਦੇਵੇ। ਔਰ ਇਹ ਜਿਹੜੇ ਸਾਡੇ ਬੱਚੇ ਜਿਹੜੇ ਕਿ ਸਾਨੂੰ ਮਿਲਾ ਰਹੇ ਨੇ, ਉਧਰ ਪੰਜਾਬ ਨੂੰ ਮਿਲਾ ਰਹੇ ਨੇ, ਅੱਲਾ ਇਹਨਾਂ ਨੂੰ ਉਮਰ ਦਰਾਜ਼ ਕਰੇ ਔਰ ਜ਼ਿੰਦਗੀ ਦੀ ਹਰ ਖੁਸ਼ੀ ਇਹਨਾਂ ਨੂੰ ਨਸੀਬ ਕਰੇ। ਮੈਂ ਇਹੋ ਹੀ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਹਾਂ, ਦੁਆ ਕਰਦਾ ਹਾਂ, ਬੇਨਤੀ ਕਰਦਾ ਹਾਂ। ਜੀ अस्सलाम वालेकुम, सत श्री अकाल, प्रणाम। ਦੋਸਤੋ ਮੈਂ ਤੁਹਾਡਾ ਆਪਣਾ ਬੇਲੀ ਮਿੱਤਰ ਖਾਦਮ ਹੁਸੈਨ ਤੇ ਜਿਸ ਤਰ੍ਹਾਂ ਕਿ ਤੁਸੀਂ ਇਸ ਵੇਲੇ ਮੇਰੇ ਬਹੁਤ ਹੀ ਅੱਛੇ ਫਰੈਂਡ, ਮੇਰੇ ਕੁਲੀਗ ਚੌਧਰੀ ਅਬਦੁਲ ਮੋਹਸਨ ਸਿੱਧੂ ਸਾਹਿਬ ਤੇ ਅੱਜ ਅਸੀਂ ਹੁੰਦਲ ਪਿੰਡ ਦੇ ਵਿੱਚ ਜਾ ਰਹੇ ਹਾਂ। ਤੇ ਜਿਸ ਤਰ੍ਹਾਂ ਕਿ ਮੋਹਸਨ ਸਾਹਿਬ ਬਹੁਤ ਦਿਨਾਂ ਤੋਂ ਪਲਾਨ ਕਰ ਰਹੇ ਸਨ, ਲੇਕਿਨ ਬਿਜ਼ੀ ਹੋਣ ਦੇ ਕਾਰਨ ਸਾਨੂੰ ਟਾਈਮ ਨਹੀਂ ਸੀ ਮਿਲ ਪਾ ਰਿਹਾ। ਤੇ ਸੋ ਅੱਜ ਮੋਹਸਨ ਸਾਹਿਬ ਦੀ ਇਹ ਜਿਹੜੀ ਖੁਆਇਸ਼ ਹੈ ਬਾਬਾ ਜੀ ਕਸ਼ਮੀਰ ਸਿੰਘ ਸਾਹਿਬ ਨੂੰ ਮਿਲਣ ਦੀ, ਉਹ ਪੂਰੀ ਹੋਣ ਜਾ ਰਹੀ ਹੈ। ਤੇ ਇਸ ਹਵਾਲੇ ਨਾਲ ਮੈਂ ਮੋਹਸਨ ਸਾਹਿਬ ਤੁਹਾਡੇ ਕੋਲ ਪੁੱਛਾਂਗਾ ਕਿ ਕਿੰਨੀ ਕੁ ਖੁਸ਼ੀ ਮਹਿਸੂਸ ਕਰ ਰਹੇ ਹੋ ਅੱਜ ਤੁਸੀਂ ਬਾਬਾ ਜੀ ਕਸ਼ਮੀਰ ਸਿੰਘ ਨੂੰ ਮਿਲਣ ਜਾ ਰਹੇ ਹੋ ਜੀ। ਮੈਨੂੰ ਬਹੁਤ ਅੱਛਾ ਲੱਗ ਰਿਹਾ ਹਾਦਮ ਹੁਸੈਨ ਸਾਹਿਬ, ਕਿਉਂਕਿ ਅਸੀਂ ਮੈਂ ਮਿਲਣਾ ਚਾਹਨਾ ਕਿ ਉਹ ਬੰਦੇ ਜਿਹੜੇ ਸਾਡੇ ਮੁਲਕ ਛੱਡ ਕੇ ਚਲੇ ਗਏ ਹੋਏ ਨੇ, ਕਿਸੇ ਵਜ੍ਹਾ ਤੋਂ ਸਾਡਾ ਪਟਵਾਰਾ ਹੀ ਹੋ ਗਿਆ, ਪਾਕਿਸਤਾਨ ਬਣ ਗਿਆ, ਇੰਡੀਆ ਬਣ ਗਿਆ ਹੈ। ਹੁਣ ਅਸੀਂ ਉਹਨਾਂ ਬੰਦਿਆਂ ਨੂੰ ਮਿਲਣ ਜਾ ਰਹੇ ਹਾਂ। ਅਸੀਂ ਉਹ ਆਏ ਨੇ, ਉਹਨਾਂ ਕੋ ਚਾਹਤ ਹੈ ਤੇ ਉਹ ਆਏ ਨੇ ਨਾ ਇੱਥੇ 71 ਸਾਲ ਬਾਅਦ ਉਹ ਪਾਕਿਸਤਾਨ ਤਸ਼ਰੀਫ ਲੈ ਕੇ ਆਏ ਨੇ। ਤੇ ਉਹਨਾਂ ਦੇ ਦਿਲ 'ਚ ਹਾਲੇ ਵੀ ਸਾਡੇ ਵਾਸਤੇ ਓਨੀ ਹੀ ਮੁਹੱਬਤ ਹੈ ਜਿੰਨੀ ਸਾਡੇ ਦਿਲਾਂ 'ਚ ਉਹਨਾਂ ਵਾਸਤੇ ਵੇ। ਵਾਹ ਜੀ ਵਾਹ। ਤੇ ਅਸੀਂ ਉਹਨਾਂ ਦੇ ਬੜੇ ਆਨਰ ਕਰਨੇ ਆ ਕਿ ਸਾਨੂੰ ਬੜੀ ਖੁਸ਼ੀ ਹੈ ਤੇ ਅਸੀਂ ਤਾਂ ਦਿਲ ਨਾਲ ਉਹਨਾਂ ਨੂੰ ਵੈਲਕਮ ਕਰਨੇ ਆ ਪਾਕਿਸਤਾਨ ਦੇ ਵਿੱਚ। ਔਰ ਇਨਸ਼ਾਅੱਲਾ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੋਂ ਵੀ ਇੰਜ ਹੀ ਸਾਡੇ ਸਿੱਖ ਭਰਾ ਜਿਹੜੇ ਨੇ ਉਹ ਪਾਕਿਸਤਾਨ ਆਉਣ। ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ। ਚਲੋ ਜੀ, ਬਾਕੀ ਦੀਆਂ ਗੱਲਾਂ ਅਸੀਂ ਬਾਬਾ ਜੀ ਕਸ਼ਮੀਰ ਸਿੰਘ ਕੋਲ ਜਾ ਕੇ ਬੈਠ ਕੇ ਕਰਾਂਗੇ ਜੀ। ਠੀਕ ਹੈ, ਇਨਸ਼ਾਅੱਲਾ 5 ਮਿੰਟ ਦਾ ਰਾਹ ਬਿਲਕੁਲ ਨਾ। ਅੱਛਾ ਅੱਛਾ। ਹਾਂ, ਇੱਥੋਂ ਤੇ ਸੁਜੇਤਗੜ੍ਹ ਰੋਡ ਤੇ ਸਜੇਦਗੜ੍ਹ ਰੋਡ ਦੇ ਉੱਤੇ ਵੇ ਨਾ ਡੱਲ ਵਾਲੀ। ਅੱਛਾ ਹਾਂ, ਮੇਨ ਬਾਜ਼ਾਰ ਉਹੀ ਹੈ ਨਾ। ਇਸ ਤੋਂ ਫਿਰ ਅੱਗੇ ਫਿਰ ਚਲੇ ਜਾਏ ਸਜੇਦਗੜ੍ਹ ਵੱਲ। ਅੱਛਾ। ਇਹ ਤੁਸੀਂ ਮਿਹਰਬਾਨੀ ਕੀਤੀ ਸਾਨੂੰ। ਮੈਂ ਕਿਹਾ ਅਰੇ ਡਿਊਟੀ ਅਫਸਰ ਵੀ ਆਏ ਨੇ। ਜੀ ਜੀ। ਸੋ ਨਾਈਸ, ਬਹੁਤ। ਮੈਂ ਕਹਿੰਦਾ ਸਾਂ ਵੀ ਜਿਵੇਂ ਇਹਨਾਂ ਦੇ ਕੋਆਪਰੇਸ਼ਨ ਮਿਹਰਬਾਨੀ ਕਰਕੇ ਆ ਸਕਿਆ ਮੈਂ। ਹਾਂਜੀ ਹਾਂਜੀ, ਬਿਲकुल जी। ਤੁਸੀਂ ਕੋਸ਼ਿਸ਼ ਕਰੋ, ਕੋਈ ਤैयार हो हुसैन, यू मस्ट कम यार प्लीज। जी जी, इंशाल्लाह इंशाल्लाह बाबा जी। हम लोग इंशाल्लाह ट्राई करेंगे। कि ਅਸੀਂ मैन टू मैन एज ए ब्रदर, ਪੰਜਾਬੀ ਦਾ ਬ੍ਰਦਰ ਹੈ ਤੇ ਅਸੀਂ ਜੇ ਤੁਸੀਂ ਜਾਓਗੇ 100 ਬੰਦਾ ਤੁਹਾਨੂੰ ਮਿਲਣਾ ਹੈਗਾ, ਉਹ ਯਾਰ ਪਾਕਿਸਤਾਨ ਦੇ ਬੰਦੇ सही बात। ਉਹ ਤੁਹਾਨੂੰ ਜੱਫੀਆਂ ਪਾਣਗੇ। ਹਾਂਜੀ, ਜੱਫੀਆਂ ਪਾ ਕੇ ਤੁਹਾਨੂੰ ਫਿਰ ਜਿੱਥੋਂ ਤੱਕ ਵੀ ਹੋ ਸਕਿਆ ਤੁਹਾਨੂੰ ਉਹ ਘੁਮਾਉਣ ਦੀ ਕੋਸ਼ਿਸ਼ ਕਰਨੀ है। हमारे जो फोर फादर्स है ना वो भी उधर के हैं। अच्छा अच्छा। हाँ, वो कौन सी जगह थी? वो पीछे से सूबे, हाँ काफी पुराने, वो उधर ही थे सरदार। फिर वी आर चेंज द ओरिजिन इधर पाकिस्तान में आके तो फिर अच्छा। हाँ। नहीं फिर भी वो जम्मू के पास ही आगे नहीं, आगे कहीं पंजाब के अंदर थे। वो मेरे बुजुर्गों को पता होगा। वो डिस्ट्रिक्ट का पता हो फिर थोड़ा बहुत आइडिया बन जाता। आइडिया बन जाता। सिद्धू है वैसे जितना। सिद्धू आप जाके सिद्धू जी, सिद्धू है हम लोग। ਤੇ ਬਾਬਾ ਜੀ ਨਾਲ ਇਹ ਵੀ ਦੱਸੋ ਕਿ ਉਧਰ ਆਪਣਾ ਜਿਹੜੇ ਸਿੱਧੂ ਜੱਟ ਦੇ ਲੋਕ ਨੇ ਉਹ ਕਿੰਨੀ ਕੁ ਆਪਣਾ ਤਾਦਾਦ ਦੇ ਵਿੱਚ, ਮਾਤਰਾ ਦੇ ਵਿੱਚ ਰਹਿ ਰਹੇ ਸਾਡੇ ਨੇ, ਤਾਂ ਦੱਸ। ਤੇ ਨਾਲ ਇਹ ਵੀ ਦੱਸੋ ਕਿੰਨੇ ਕੁ ਸਿੱਧੇ ਨੇ। नहीं नॉट सिद्धू, मैं दसना सीधे नहीं। इन ऑर्डर ऑफ प्रेसिडेंस Yeah. ਹਾਂ, सब तो पहले सारी उत्तम जात सिद्धों ने गई जाती। ਅੱਛਾ अब टेल यू द फैक्ट। ਜੀ। दूसरे नंबर ते बराड़, अच्छा हाँ। अच्छा तीजे ते धारीवाल, ਅੱਛਾ चौथे ते गरेवाल एंड देन ऑनवर्ड अच्छा अच्छा देन आउट। और सारे हम क्या चीफ मिनिस्टर अमरिंदर सिंह महाराज और सिद्धू है। अच्छा अच्छा। अमरिंदर सिंह महाराज सिद्धू हाँ। सिद्धू है। हाँ। हाँ, उसने वो मिनिस्टर रहा है ना फॉर्मर। प्लीज बहुत मेहरबानी। अल्लाह ਤੁਹਾਨੂੰ ਇੱਕਦਮ ਹੀ ਜ਼ਿਆਦਾ ਰੁੱਤੇ ਬਖਸ਼ੇ, ਤੁਹਾਡੀ ਵਜ੍ਹਾ ਕਰਕੇ ਆ ਸਕੇ। ਜੀ ਤੇ ਸਿੱਧੂ ਮੈਨੂੰ ਦੱਸਿਆ ਕਿ ਆਰਡਰ ਆਫ ਪ੍ਰੈਸਿਡੈਂਟ ਦੇ ਜੇ ਆਰ ਦੀ ਫਸਟ ਸਾਡੇ ਸਿੱਧੂ ਬਹੁਤ ਜੇ ਬੜੇ ਬੜੇ ਸਰਦਾਰ ਨੇ, ਬੜੇ ਬੜੇ ਮੋਟੇ ਬੰਦੇ ਲੈਣ ਉਹ ਸਿੱਧੂ। ਠੀਕ ਠੀਕ ਠੀਕ। ਐਂਡ ਦੈਨ ਬਰਾੜ ਫਿਰ ਆ ਗਏ गरेवाल ਹੈ। ਇਹ ਮੋਟੇ ਮੋਟੇ ਢਿੱਲੋਂ ਵਗੈਰਾ ਵੀ ਆਉਂਦੇ, ਪਰ
ਇਹ ਤੋਂ इसके बाद ਤੇ ਜ਼ਿਆਦਾ ਬਾਬਾ ਜੀ ਇਹ ਕਿੱਥੇ ਆਪਣਾ ਰਹਿ ਕਿਹੜੇ ਰਹੇ ਨੇ? district ਦੇ ਵਿੱਚ ਹਾਂ, ਪਾਏ ਜਾਂਦੇ ਨੇ ਜ਼ਿਆਦਾ ਸਿੱਧੂ? ਸਿੱਧੂ ਹਾਂ। ਜ਼ਿਆਦਾ ਮਾਲਵਾ ਵਿੱਚ अच्छा अच्छा ਅੰਬਾਲਾ ਨਹੀਂ ਮਾਲਵਾ ਮਾਲਵਾ, ਅੱਛਾ, ਪਟਿਆਲਾ 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 ਬਠਿੰਡਾ ਹਾਂ 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 ਇਹ ਮਾਲਵੇ 8-9 ਜ਼ਿਲ੍ਹੇ ਆਉਂਦੇ ਫਰੀਦਕੋਟ अच्छा अच्छा ਬਾਬਾ ਫਰੀਦਕੋਟ ਦਾ ਡੇਰਾ ਜੀ ਜੀ ਤੇ ਅਜੇ ਕਿ ਮੁਕਤਸਰ ਮੁਕਤਸਰ ਜੀ ਜੀ ਇਹ ਜੋ ਜ਼ਿਆਦਾ ਸਿੱਧੂ ਪਾਏ ਜਾਂਦੇ ਤੇ ਗਰੇਵਾਲ ਲੁਧਿਆਣੇ ਜ਼ਿਆਦਾ ਜ਼ਿਆਦਾ ਮੈਕਸਿਮਮ ਗਰੇਵਾਲ ਲੁਧਿਆਣੇ ਬਰਾੜ ਨੇ ਰਸੋਈ ਗਾਂ ਚਲੇ ਜਾਂ ਜਿੱਥੇ ਕਿ ਡੱਬਾ ਬੰਡੀਏ ਰਾਜਨਾਂ ਦੇ ਨਾਲ ਲੱਗੀ ਉਹ ਸਾਰੀ ਬੈਠ ਗਾਂ ਸੇ ਸਭ ਜਲ ਜਾਂਦੀ ਜੀ 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 ਇਹ ਸਾਰੀ ਬੈਠ ਜਿਹੜੀ ਹੈਗੀ ਹੈ ਬਰਾੜ ਜੀ। ਬਰਾੜ ਜੀ ਠੀਕ। ਅੱਛਾ ਬਾਬਾ ਜੀ ਬਹੁਤ ਸਾਰੇ ਦੋਸਤਾਂ ਨੇ ਮੈਨੂੰ ਨਾ ਇੱਕ ਸਵਾਲ ਕੀਤਾ ਸੀ ਕਿ ਅਟ ਵਰਿਆ ਇੱਕ ਹੁੰਦਾ ਵੇ ਰਾਹ ਇਹ ਕਿਆ ਇੱਕ ਹੀ ਚੀਜ਼ ਹੈ ਕਿ ਜਾਂ ਦੋਏ ਡਿਫਰੈਂਟ ਨੇ ਕੋਥਾ Different. ਅੱਛਾ ਰਾਹ ਹੋਰ ਵਰਿਆ ਹੋਰ ਸਿੱਖਾਂ ਨੇ ਵੀ ਯਾਦ ਜੱਟਾਂ ਦੀ ਹੈ ਰਾਏ ਹਾਂ ਬਿਲਕੁਲ ਬਿਲਕੁਲ ਤੇ ਇੱਕ ਜਿਹਨੂੰ ਅਸੀਂ ਬਿਆਨੀ ਨੂੰ ਰੱਖੀ ਜਾਂਦੇ ਜੀ 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 ਮੇਖਾਂ ਦੇ ਗਿਣ ਲੱਗੇ ਤੇ ਜੱਟਾਂ ਦੀਆਂ ਗੱਲਾਂ ਜੱਟਾਂ ਦੀਆਂ ਜ਼ਾਤਾਂ ਨੇ ਮੇਖਾ 50 ਤੋਂ ਉੱਤੇ ਚਾਹੀਏ 100 ਤੋਂ ਉੱਤੇ ਕਹੋ ਜੱਟਾਂ 100 ਦੇ ਤੋਂ ਉੱਤੇ 140-45 ਜ਼ਾਤਾਂ ਦੇ ਸਾਡੇ ਕੋਲ ਗੂਗਲ ਤੇ ਮੌਜੂਦ ਨੇ ਕਿ ਜਿਹੜੀਆਂ ਹਿਸਾਬ ਲਾ। ਔਰ ਗੂਗਲ ਵਾਲਿਆਂ ਨੇ ਲਿਖੀਆਂ ਨੇ ਤੇ ਇਸ ਤੋਂ ਜ਼ਿਆਦਾ ਵੀ ਕਈ ਹੈ ਨੇ ਜਿਹੜੀਆਂ ਹਾਲੀ ਡੋਮੀਨੈਂਟ ਨੇ ਜਿੰਨੇ ਦਾ ਨਹੀਂ ਪਤਾ ਕਿਸੇ ਨੂੰ ਮੈਂ ਜਦੋਂ ਉੱਥੇ ਸੁਣਿਆ ਕਿ ਸਾਡਾ ਗੱਲ ਕੀਤੀ ਗੱਲ ਕਰਦੇ ਮੈਂ ਯਾਰ ਕਹਿੰਦਾ ਸੀ ਖੰਗੂੜੇ ਉਹਨੇ ਖੰਗੂੜੇ ਹਾਂ ਖੰਗੂੜੇ ਜੀ 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 ਤੇ ਹਾਂ ਮੈਂ ਫਸਟ ਟਾਈਮ ਤੇ ਸੁਣਿਆ ਮੈਂ ਯਾਰ ਉਹ ਕਹਿੰਦਾ ਖੰਗੂੜੇ ਸਾਡੇ ਦੋ ਤਿੰਨ ਪਿੰਡ ਇਕੱਠੇ ਹੀ ਖੰਗੂੜੇ ਹਾਂ। ਫਿਰ ਇੱਕ ਹੋਰ ਜੇ ਜਾਤ ਆ ਤੁਹਾਡੇ ਬਾਰਡਰ ਨਾਲ ਹੀ ਲੱਗੀ ਗੁਰਦਾਸਪੁਰ ਤੇ ਜੀ ਜੀ ਉਹ ਮੈਨੂੰ ਯਾਦ ਆਏ ਨੇ ਇਹੋ ਜਿਹੀਆਂ ਕਈ ਜਾਤਾਂ ਹੋਈਆਂ ਕਿ ਆ ਪਰਸੋਂ ਮੈਂ ਸੁਣਿਆ ਜਠੌਲ ਅੱਜ ਠੌਰ ਹੈ ਮੈਂ ਵੈਸੇ ਪਰਸੋਂ ਸੁਣਿਆ ਮੈਂ ਇਸ ਗੋਤ ਦੇ ਸਾਡੇ ਵੀ ਉਹ ਜਠੌਰ ਅੱਛਾ ਹੈ ਅੱਛਾ ਹਾਂ 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 ਜਠੌਰ ਹੈ ਨਹੀਂ ਮੈਨੂੰ ਇੱਕ ਯਾਦ ਆ ਚਲੀਏ ਉਹ ਜਾਤ ਆ ਬਾਰਡਰ ਰਹੀ ਹੈ ਨਾਲ ਜੀ ਜੀ ਉਹ ਵੀ ਉਹ ਨਵੀਂ ਮੈਂ ਕਿਹਾ ਯਾਦ ਹੈ ਤੁਹਾਡੀਆਂ ਵੀ ਯਾਦ ਕਿ ਮਤਲਬ ਦੇਖਾ ਨਹੀਂ ਜਾਤਾ ਮੈਂ ਤੁਹਾਨੂੰ ਦੇਖਾ ਵੀ ਜਿਹੜੀਆਂ ਡੋਮੀਨੈਂਟ ਜਾਂ ਫੇਮਸ ਜਿਹੜੀਆਂ ਨਾ ਉਹ ਇਸ ਤਰ੍ਹਾਂ ਦੀਆਂ ਜੀ 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 ਹੁਣ ਪ੍ਰਕਾਸ਼ ਸਿੰਘ ਬਾਦਲੇ ਉਹਦੀ ਰਾਤ ਹੈਗੀ ਹੈ ਢਿੱਲੋਂ ਸਾਡ ਚੀਫ ਮਿਨਿਸਟਰ ਸੀ ਪ੍ਰਤਾਪ ਸਿੰਘ ਕੈਰੋਂ ਪਟੀਰਾ ਉਹ ਢਿੱਲੋਂ ਜੀ 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 ਢਿੱਲੋਂ ਵੀ ਬੜੀ ਫੈਮਿਲੀ ਹੈ ਜੀ ਠੀਕ ਲੇਕਿਨ ਠੀਕ ਹੈ ਜਿਹੜੀ ਹੈ ਨਾ ਪ੍ਰੈਸੀਡੈਂਟ ਦੇ ਹਿਸਾਬ ਨਾਲ ਸਿੱਧੂ ਟਾਪ ਨੇ ਸਾਡਾ ਅਰਨੋ ਜੋ ਸਿੱਧੂ ਆਇਆ ਸੀ ਇਹ ਵੀ ਸਿੱਧੂ ਹਾਂ ਸਿੱਧੂ ਹੈ ਨਾ ਜੀ ਮਾਰਾ ਭਰਾ ਵੀ ਸਿੱਧੂ ਹੈ ਉਹ ਸਿੱਧੂ ਸਾਰੇ 3-4 ਮਿਨਿਸਟਰ ਨੇ ਸਾਰੇ ਮੈਂ ਇਸ ਵਕਤ ਪੰਜਾਬ ਵਿੱਚ ਸੀ ਅੱਛਾ ਅੱਛਾ ਹਾਂ ਠੀਕ ਠੀਕ ਇਹ ਸਾਰਾ ਜਿਹੜਾ ਹੈ ਜਿਹੜਾ ਇਹ ਮਾਲਵਾ ਇੱਕ ਬਹੁਤ ਜ਼ਿਆਦਾ ਸੀ ਥੋੜੇ ਥੋੜੇ ਹੈ ਨੇ ਸਾਰੇ ਲਾਗੇ ਪਿੰਡ ਕੰਮਾਂ ਦਾ ਉਹਦੇ ਵੀ ਸਿੱਧੂਆਂ ਦੇ 4-5 ਘਰ ਹੈ ਨੇ ਜੀ 4-5 ਘਰ ਹੈ ਨਹੀਂ ਸਿੱਧੂਆਂ ਦੇ ਉੱਤੇ ਠੀਕ ਠੀਕ ਬੜੀ ਖੁਸ਼ੀ ਦੀ ਗੱਲ ਹੈ ਕਿ ਫਿਰ ਸਿੱਧੂ ਹੋ ਗਏ ਹਾਂਜੀ 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 ਤੇ ਬੜਾ ਇਹਨਾਂ ਨੂੰ ਖਾਸ਼ ਹੀ ਬੜਾ ਚਾਅ ਰੱਖਦੇ ਸਨ ਕਿ ਮੈਂ ਬਾਬੇ ਨੂੰ ਜ਼ਰੂਰ ਮਿਲਣ ਜਾਣਾ ਜਾਣਾ ਸੀ ਕੰਮ ਸ਼ਾਮ ਚ ਮਸਰੂਫ ਸੀ ਕਾਰੋਬਾਰੀ ਥੋੜਾ ਜਿਹਾ ਆਇੰਦਾ ਸੀ बहुत खुशी की गल है और बहुत ही बेचैनी समझा मुसरत हो रही है कहीं बयान नहीं मैं कर सकता ਅੱਛਾ ਬਾਬਾ ਜੀ ਹੋਰ ਦੱਸੋ ਕਿੱਥੋਂ ਕਿੱਥੋਂ ਲੋਕ ਤੁਹਾਨੂੰ ਮਿਲਣ ਆ ਰਹੇ ਨੇ देखो काया के जस्टेचर स्टोन से गिल्ला का चक फेकने बीबी इस्लामाबाद तो आई ਅੱਛਾ कैन यू बीट इट कितों राइट फ्रॉम इस्लामाबाद तो आई ਅੱਛਾ हाँ जी ਜੀ फिर आ लागे जाके पिंडा अजे साइया नो इथों दी मुसरूफियात करके ਹਾਂ ਹਾਂ ਸਾਨੂੰ ਕਰੀਬ ਸ਼ਾਮ ਸਾਡੇ ਪਟਵਾਰੀ ਸਾਹਿਬ ਨੂੰ ਮੇਰੇ ਪ੍ਰੇਜਨ ਸ਼ਬਦਾਂ ਨੂੰ ਸ਼ਾਇਦ ਕੁਛ ਆ ਜੋ ਬਈਆਂ ਆ ਲਾਗੇ ਜਾਗੇ ਸਾਰੇ ਕੁੜੀਆਂ ਹੋਈਆਂ ਅੰਜੋਤ ਤੋਂ ਹੋਏ ਹਾਂ ਹਾਂ ਹਾਂਜੀ ਜੀ, ਜੀ। ਕਾਲਾ ਆਪਣਾ ਤੋਂ ਆਏ ਅੱਛਾ ਅੱਛਾ ਢਿੰਡਾਂ ਤੋਂ ਆਏ ਸੀ ਹਾਂਜੀ ਅੰਜੋਤਾਂ ਦੇ 3-4 ਚੱਕਰ ਲਾ ਜੀ, ਗਏ ਜੀ। ਲੱਗਣਾ आउट ऑफ डिस्ट्रिक्ट सियालकोट तो बाहरों आया डस्के वाली साइड तो या नहीं इस्लामाबाद से बताया ਕੱਲ ਮੈਨੂੰ ਇੱਕ ਕਾਲ ਆਈ ਸੀ ਡੇਲਾ ਚੱਠਾ ਤੋਂ ਉਹਨਾਂ ਨੇ ਮੈਨੂੰ ਪਰਸਨਲੀ ਕਿਹਾ ਕਿ ਮੈਂ ਅੱਜ ਤੋਂ ਇੱਕ ਮਹੀਨੇ ਬਾਅਦ ਆਣਾ ਸੀ ਸਾਊਦੀ ਅਰੇਬੀਆ ਤੋਂ ਅੱਛਾ ਲੇਕਿਨ ਮੈਂ ਬਾਬੇ ਕਸ਼ਮੀਰ ਸਿੰਘ ਨੂੰ ਮਿਲਣ ਵਾਸਤੇ ਨਾ ਉਹ ਮਹੀਨਾ ਜਿਹੜਾ ਮੈਂ ਲੇਟ ਆਣਾ ਸੀ ਨਾ ਉਹ ਮੈਂ ਪਹਿਲੇ ਆ ਗਿਆ ਤੇ ਮੈਨੂੰ ਪੁੱਛ ਰਿਹਾ ਸੀ ਸਪੈਸ਼ਲ ਕਿ ਉਹਨਾਂ ਨੇ ਕਦੋਂ ਜਾਣਾ ਮੈਂ ਕਿਹਾ ਮੈਨੂੰ ਕਨਫਰਮ ਨਹੀਂ ਉਹਨਾਂ ਦੀ ਵਾਪਸੀ ਕਦੋਂ ਹੈ ਲੇਕਿਨ ਇਹ ਵੇ ਕਿ ਤੁਸੀਂ ਕੋਸ਼ਿਸ਼ ਕਰੋ ਕਿ ਸਵਾਰ ਮੰਗਲ ਤੱਕ ਪਹੁੰਚ ਜਾਓ ਤੁਸੀਂ ਐਡੀ ਦੂਰੋਂ ਆਏ ਹੋ ਐਡੀ ਫਾਰਨ ਫਾਸਟ ਕੰਟਰੀ ਦੇ ਵਿੱਚੋਂ ਬਹੁਤ ਜ਼ਿਆਦਾ ਕਰ ਰਾਠੀ ਸਵਿਟਜ਼ਰਲੈਂਡ ਤੋਂ ਕਰ ਸੁਪਨੇ ਸਿੰਘ ਬਣਾਏ ਡਾਕਟਰ ਸਾਹਿਬ ਤੁਸੀਂ ਤਾਂ ਬਜ਼ੁਰਗਾਂ ਨੂੰ ਦੱਸ ਰਹੇ ਹੋਗੇ ਕਿ ਕੀ ਹਾਲ ਮਤਲਬ ਕਿ ਇਸ ਵੇਲੇ YouTube ਤੇ ਹੋ ਰਿਹਾ ਵੇ ਸਾਰਾ ਕੁਝ ਤੇ ਪੂਰੀ ਦੁਨੀਆ ਤੇ ਮਤਲਬ ਕਿ ਲੋਕ ਮੈਂ ਤੁਹਾਨੂੰ ਕਹਿੰਦੀ ਤੁਸੀਂ ਦੁਨੀਆ ਹਿਲਾ ਕੇ ਰੱਖ ਦਿੱਤੀ।
ਸਾਡੇ ਘਰ ਤਾਂਤਾ ਲੱਗਿਆ ਹਾਂ 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 ਤੇ ਮੇਰੀ ਨੂੰ ਕਹਿ ਰਹੀ ਸੀ ਕਿ ਪਾਪਾ ਜੀ ਪਲੀਜ਼ ਫॉर गॉड ਸੇਕ ਹੋਰ ਤੁਸੀਂ ਨਾ ਵੀਡੀਓ ਭੇਜੋ ਹਾਂ ਹਾਂ ਕਿਉਂਕਿ ਸਾਡੇ ਘਰ ਇੰਨੀ ਲੋਕ ਦਿਨ ਰਾਤ ਚੱਲਦਾ ਰਿਹਾ 10 ਗਏ 20 ਆਏ ਔਰਤਾਂ ਬੱਚੇ ਜੀ ਜੀ ਸਭ ਆ ਕੇ ਦਿਖਾਓ ਜੀ 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 ਬਿਲकुल ਤੇ ਬਿਲकुल। ਮੈਂ ਕਿਹਾ ਕੋਈ ਬੇਟਾ ਠੀਕ ਕੋਈ ਗੱਲ ਨਹੀਂ सही। ਮੈਂ ਕਿਹਾ ਜਿੱਦਾਂ ਆਉਣਾ ਉਦੋਂ ਤੇ बननी है उन्होंने आप कौन से जिले से उधर है वैसे? हुशियारपुर तरह अच्छा अच्छा जिला हुशियारपुर तहसील छुआ है अच्छा गांव का नाम गोगरा है शहर की शौक दरिया जरा ना लुधियाना ਹਾਂ। वो ढंडारी ग्राम भी आ गया जी हाँ जी ਜਿਹੜੇ ਲੁਧਿਆਣੇ ਦੇ ਫਿਲਮੇ ਨੇ ਉਹਨਾਂ ਚ ਮੈਂ ਫਿਲਮ ਵੇਖੀ ਆਪਣੇ ਵਾਲ ਦੇ ਨਾਲ ਜਾ ਕੇ। ਵਾਹ ਜੀ ਵਾਹ वाह जी वाह क्या बात है बाबा जी। ਇਹ ਪਤਾ ਫਿਲਮ ਕਿਹੜੀ ਵੇਖੀ ਹੈ ਜੀ ਫਿਰ ਜੇ ਮਿਰਜ਼ਾ ਸਾਹਿਬਾਂ ਮਿਰਜ਼ਾ ਸਾਹਿਬ साहिबा है उदू ਮਿਰਜ਼ਾ ਸਾਹਿਬਾਂ ਫਿਲਮ ਵੇਖੀ ਸਾਡਾ ਵਾਲਦ ਅੱਛਾ ਜੀ ਜਾਓ ਜੀ ਉਹ 10 ਪੜੇ ਆ ਜੀ ਉਹ ਜ਼ਮਾਨੇ ਦਾ अच्छा ਇੱਥੋਂ ਸਾਡਾ ਘਰ ਪਿੰਡ ਆ ਕਿਲਾ ਨਾ ਤੋਬਾ ਦਿੰਦਾ जी ਇਦੋਂ ਅੱਗੇ ਪਿੰਡ ਤਖਤਪੁਰ अच्छा अच्छा ਅਸੀਂ ਇੱਥੋਂ ਦੇ धर्मपुर दे ਤਖਤਪੁਰ तहतपुर ਆਹੋ तहतपुर दे ਸਾਹਮਣੇ ਹੀ ਬਸ ਕਿਲੇ ਉੱਤਰ ਕੇ ਨਾ ਪਰਲੇ ਪਾਸੇ ਹਾਂ। ਅੱਗੇ ਬਾਗਨਾ ਟਾਂਗੇ ਲੱਗੇ ਹੁੰਦੇ ਤਖਤਪੁਰ ਨੂੰ ਜਾਣ ਵਾਲੇ ਅਸੀਂ ਉੱਥੋਂ ਦੇ ਆ ਸਾਡਾ ਬਾਗ ਉੱਥੇ ਮੁਲਾਜ਼ਮ ਸੀ ਅੱਛਾ ਉੱਥੇ ਨਵੀਂ ਆਬਾਦੀ ਦੇ ਕੋਲ ਸ਼ਾਇਦ ਉਹ ਕਿਸੇ ਨੇੜੇ ਹੋਵੋ ਤਾਂ ਵੇਖੀ ਹੋਵੇਗੀ ਇਸ ਪਾਸੇ ਗਦਾਮ ਸੀ ਬੜਾ ਵੱਡਾ ਖੁੱਲਾ ਤੇ ਹੱਡੀ ਦੇ ਲੀਰ ਦੀ ਫਰਮ ਸੀ ਤੇ ਵਾਲਦ ਸਾਡਾ ਉੱਥੇ ਲਿਖਾਈ ਦਾ ਕੰਮ ਕਰਦਾ ਹੁੰਦਾ ਤੇ ਸਾਨੂੰ ਜਿਸ ਵੇਲੇ ਪਦਾਸ਼ ਮੇਰੀ ਇੱਥੋਂ ਦੀ ਹੈ हाँ जी ਤੇ ਅਸੀਂ ਉੱਥੇ जब मैं जवान होते हो पढ़े लिखे होते हो लुधियाने ਮੈਂ ਨੀ ਪੜ੍ਹੀ ਨਾ ਮੈਂ ਕਿਹਾ ਝੂਠ ਮਾਰਾਂ ਤੁਹਾਡੇ ਕੋਲ ਮੈਂ ਨਹੀਂ ਪੜਿਆ ਪਿਓ ਗਰੀਬ ਸੀ ਨਹੀਂ ਪੜਾ ਸਕਿਆ ਤੇ ਉੱਥੇ ਜਿਹਦੇ ਦਾ 8 ਸਾਲ ਸਾਨੂੰ ਗਿਆ ਹੋਏ ਨੇ ਸੰਨ 47 ਵਾਲੇ ਇਨਕਲਾਬ ਚ ਅਸੀਂ ਆਏ अच्छा अच्छा ਤੇ लुधियाना ਮੇਰੀ ਤੁਹਾਡੀ ਫਿਰ ਉਮਰ ਦਾ ਕਿੰਨਾ ਫਰਕ ਹੋਇਆ 3 साल का ਹਾਂ 3 ਸਾਲ ਦਾ ਅਗਲੇ ਦਿਨ ਇੱਕ ਆਦਮੀ ਮਨੋਜ ਮਾਲੇ ਆਂਦਾ ਸੀ ਨਾ ਪਰ ਉਹ ਆਪਣੀ ਉਮਰ ਹੀ ਨਹੀਂ ਦੱਸਦੇ ਮੈਂ ਫਿਰ ਉਹ ਤੇ ਮੇਰੇ ਹਾਲੀ ਨੇ 3 ਸਾਲਾਂ ਦਾ ਫਰਕ ਹੈ ये तो फ्लावर जो है ना ਨਾ फ्लावर जा मिले जी बिल्कुल दरिया के पुल बड़ा बड़ा पुल बन गया अपना सतोल गया उधरों पुल तक ही सारा ਤੁਹਾਡਾ ਇਲਾਕਾ ਸਾਰਾ ਜਿਹੜਾ ਤੁਸੀਂ ਕਿਹੜੇ ਯਾਰ ਹੁੰਦੇ ਹੋ ਅਸੀਂ ਹੁੰਨੇ ਆ ਦਸੂਆ ਹੁਸ਼ਿਆਰਪੁਰ ਦਾ ਤਹਿਸੀਲ ਦਸੂਆ ਉਦੋਂ ਨੂੰ ਆਣਾ ਕਿੰਨਾ ਕੁ ਲੁਧਿਆਣਾ ਤੋਂ ਚਾਹੀਦੇ ਅਸੀਂ ਡਾਇਰੈਕਟ ਜਾਈਏ ਹੁਸ਼ਿਆਰਪੁਰ ਤੇ ਫਗਵਾੜੇ ਨੂੰ ਫਿਰ ਕੋ ਪੈਂਦਾ ਕੋਈ 10-15-20 ਘੱਟ ਜਾਂਦਾ ਨਹੀਂ ਤੇ ਅਦਰਵਾਈਜ਼ ਹੈਗਾ 50 ਤੇ 40-90 ਕਿਲੋਮੀਟਰ ਬਣ ਗਿਆ ਜੰਦਰ ਜਾ ਕੇ ਜੇ ਵੇਖਣ ਮੈਨੂੰ ਐ ਨੂੰ ਜਾਣਾ ਫੇਰ ਐ ਨੂੰ ਜਾਣਾ ਤੇ ਇਥੋਂ ਸਿੱਧੇ ਜਾਈਏ ਅਸੀਂ ਹੁਸ਼ਿਆਰਪੁਰ ਫਗਵਾੜਿਓਂ ਅੱਗੇ ਫਿਰ ਤਾਂ ਕਰਾਂਗੇ ਮੇਨ ਇੱਥੋਂ ਅਸੀਂ ਜੇਠਾ ਦਿਨਾਂ ਸਵੇਰੇ ਗੱਡੀ ਚੱਲਦੀ ਸੀ ਨਾ ਗੁੰਨਿਓ ਜੀ ਜੀ ਤੇ ਸ਼ਾਮ ਦੀ ਬਾਗ ਨੂੰ ਅਪੜਦੀ ਸੀ ਉੱਥੇ ਲੁਧਿਆਣੇ ਇੱਕ ਗੱਡੀ ਜਾਂਦੀ ਸੀ ਸ਼ਾਮ ਦੀ ਬਾਗ ਨਾਲ 10 ਜਾਣਾ ਤੇ ਸਵੇਰ ਦੀ ਲਾਨ ਨਾਲ ਉਹਨੇ ਅਪੜਨਾ ਇੰਨਾ ਸਫ਼ਰ ਕਰੇ ਨਹੀਂ ਹੁਣ ਤੇ ਨਾਲ ਗੱਡੀਆਂ ਵੀ ਅੱਗੇ ਨਾਲ ਤੁਹਾਡੇ ਵੀ ਇੱਥੇ ਸਾਡੇ ਵੀ ਹੁਣ ਬਿਜਲੀ ਦੀਆਂ ਗੱਡੀਆਂ ਚੱਲਦੀਆਂ ਹੁਣ ਤੇ ਝੂੜਾ ਉਦੋਂ ਟ੍ਰੇਨ ਹੀ ਚੱਲਦੀ ਸੀ ਨਾ ਆ ਬੱਸਾਂ ਦੇ ਆਏ ਨਹੀਂ ਰਹਿੰਦੇ ਟ੍ਰੇਨ ਹੀ ਚੱਲਦੀ ਹਾਂ ਟ੍ਰੇਨ ਚੱਲਦੀ ਲੁਧਿਆਣਾ ਉਦੋਂ ਖੂਬਸੂਰਤ ਸ਼ਹਿਰ ਸੀ ਲੁਧਿਆਣੇ ਤੋਂ ਇੰਨੀ ਆਬਾਦੀ ਹੋ ਗਈ ਹੈ ਫਿਰ ਸ਼ਾਮਲੋਂ ਵੀ ਇਹ ਪੁੱਛੋ ਕਿ ਲੁਧਿਆਣਾ ਤੋਂ ਢੰਡਾਰੀ ਗਲਾਂ ਜਿਹੜਾ ਨਾ ਸਵੇਰ ਢੰਡਾਰੀ ਗਲਾਂ ਪੱਲੇ ਆਈ ਨਾ ਜਿਹੜੇ ਵਿੱਚ ਉਦੋਂ ਵੀ ਗਾਂ ਲੰਘਿਆ ਜੀ ਉਦੋਂ ਵੀ ਗਾਂ ਲੰਘਿਆ ਉਦੋਂ ਅੱਛਾ ਨਵੀਂ ਆਬਾਦੀ ਤੋਂ ਸੜਕ ਟੱਪ ਕੇ ਚੜ੍ਹਦੇ ਪਾਸੇ ਆਹੋ ਪਿੰਡ ਕਾਦੀਆਂ ਆ ਰਹੀ ਹੈ ਹੈ ਨਾ ਹੈ ਕਾਦੀਆਂ ਹੀ ਉਹ ਬੜਾ ਵੱਡਾ ਪਿੰਡ ਕਾਦੀਆਂ ਹੀ ਫਿਰ ਉਹਦੇ ਲਾਗੇ ਪਿੰਡ ਹੋਰ ਨੂੰ ਨਾਮ ਹੈ ਅੱਗੇ ਤੇ ਆਏ ਨਾ ਉਥੋਂ ਦੀ ਗਏ ਆ ਸਰਦਾਰ ਨੇ ਦੇਖਣ ਗਏ ਆ ਅਸੀਂ ਜਿਹੜੇ ਨਿਕਲੇ ਸਾਂ ਈਦ ਵਾਲੇ ਦਿਨ ਨਿਕਲੇ ਸਾਂ ਇੱਕ ਸਾਡੇ ਕੋਲ ਗਾਈ ਸੀ ਇੱਕ ਬੱਚਾ ਸੀ ਤੇ ਇੱਕ ਲੇਲਾ ਦੀ ਕੁਰਬਾਨੀ ਆ ਅਜੇ ਮੈਨੂੰ ਲੱਭਦਾ ਪਿਆ ਮਾਂ ਨੇ ਉਹ ਪਤੀਲਾ ਜਰਦੇ ਆ ਸਿਰ ਤੇ ਧਰੇ ਆ ਓਹੋ ਇਹਨੂੰ ਧਰ ਕੇ ਹਾਂ ਚਲੋ ਬਿਲਕੁਲ ਜੀ ਤੇ ਪਿੱਛੇ ਅੱਛਾ ਲੇਲਾ ਲਾਏ ਆ ਤੇ ਉੱਥੇ ਗਏ ਆ ਇਹ ਜੋ ਨਵੀਂ ਆਬਾਦੀ ਦੀ ਜਿਹੜੀ ਹੈ ਕਿ ਥੋੜੀ ਜਿਹੀ ਆਬਾਦੀ ਸੀ ਨਾ ਹੁਣ ਤੇ ਸਾਰੇ ਉੱਥੇ ਗਏ ਤੇ ਅੱਬਾ ਆਖਣ ਲੱਗਾ ਯਾਰ ਇਹ ਕਰੋ ਇੱਕ ਵਾਰ ਆਦਮੀ ਨੂੰ ਪਿੰਡ ਸਾਰਾ ਤੁਰ ਗਿਆ
ਵਾ ਲੈ ਲਿਓ ਤੇ ਕਬੀਰ ਪਾਓ, ਇਹਨੂੰ ਕਿੱਥੇ ਲਈ ਫਿਰਾਂਗੇ। ਤੇ ਉਹਨੂੰ ਉੱਥੇ ਲਾਲ ਕਰ ਕੇ ਪਾ ਲਓ ਜਿੰਨਾ ਜਿੰਨਾ ਆਉਂਦਾ। ਅੱਛਾ, ਤੇ ਫਿਰ ਅਸੀਂ ਜੀਸੇ ਆਏ ਆ। ਕਿਉਂ ਜੀ, ਬਚਾਉਣ ਵਾਲਾ ਇੱਕ ਕੱਲਾ ਦੀ ਰਾਤ, ਇੱਕ ਮੇਰੇ ਤੋਂ ਛੋਟਾ ਭਰਾ ਹੈ। ਵਾ ਪੁੱਤਰਾ ਵੇਖਿਆ ਹੋਏਗਾ ਤੂੰ, ਰਿਆਜ ਮੇਰਾ ਭਰਾ ਕਰਾਚੀ ਹੁੰਦਾ। ਅੱਛਾ ਅੱਛਾ ਅੱਛਾ, ਉਹ ਉਦਣ ਸਾਰਾ 10 ਦਿਨਾਂ ਦਾ ਖੂਹੀ ਦੀ ਮਣ ਜਿਹੜੀ ਉਧਰੋਂ ਸੜਕ ਤੋਂ ਨਿਕਲ ਕੇ ਅੱਛਾ ਪਿੰਡ ਨੂੰ ਰਾਹ ਹੁੰਦਾ। ਤੁਸੀਂ ਤਾਂ ਫਲਾਉ ਨੂੰ ਆਏ ਨਾ, ਆ ਉਧਰੋਂ ਫਲਾਉ ਨੂੰ ਫਵਾਰੇ ਨੂੰ ਆਏ ਸਿੱਧੇ ਹੈ। ਅੱਜ ਉਦੋਂ ਜਿਸੇ ਆਏ ਆ ਤੇ ਇਹ ਬਾਵੇ ਦੀ ਕੋਲ ਲਈ ਇਹ ਹੈ ਬਾਬਾ ਜੀ ਕੋਲ ਹੀ ਆ ਇੱਥੇ ਆ ਜਿਹੜੀ ਬਾਵੇ ਉਹ ਜਦਾਏ ਦੇ ਨਾਲ ਅਗਲਾ ਬਾਬੇ ਜਦਾਰੇ ਦੇ ਨਾਲ ਅੱਲਾ ਤੁਹਾਨੂੰ ਉੱਥੇ ਮੇਰੇ ਨਾਨਕੇ ਨੇ, ਨਾਲੇ ਭੈਣ ਵਿਆਹੀ ਸੀ, ਨਾਲੇ ਉਹ ਭਰਾ। ਉੱਥੋਂ ਇੱਕ ਟਿਕਾਣ ਆਏਗਾ। ਅੱਛਾ, ਉਥੋਂ ਇੱਥੇ ਇੱਥੇ ਬੋਲੇ ਤੇ ਅਜੇ ਉਸ ਤਰ੍ਹਾਂ ਹੀ ਲੱਭਦਾ ਉਹਦਾ ਸਮਾਨ। ਅੱਛਾ, ਬਰਾਂਡੇ 'ਚ ਪੇਟੀਆਂ ਪਈਆਂ ਨੇ, ਅੰਦਰ ਨਹੀਂ ਤੜੀਆਂ। ਉਥੋਂ ਜਿਸੇ ਆਏ ਜੋ ਜੀ ਆਏ, ਇਥੋਂ ਸਾਡੇ ਮਾਮਾ ਜਿਹੜਾ ਸੀ ਇਹਨਾਂ ਦਾ ਹੀ ਹੋਰ ਬੜਾ, ਤੇ ਬਾਵੇ ਦੀ ਕੋਲ ਦੀ ਤੇ ਬਾਵੇ ਬੜੇ ਸਨ। ਇਹਨਾਂ ਇੱਥੇ ਬਾਵੇ ਵੱਡੇ ਨਾ, ਤੇ ਉਹ ਸਾਡੇ ਬਾਦ ਨੂੰ ਵੀ ਆ ਜਾਣਦੇ ਸਨ। ਇੱਥੇ ਆਉਂਦੇ ਹੋਣ, ਜਦੋਂ ਬੰਦੇ ਆਉਣ ਜਾਣ ਤੇ ਸਾਰੇ ਜਾਣਦੇ ਉਹਨਾਂ ਨੂੰ। ਅੱਛਾ, ਸਾਡੇ ਟਿਕਾਣੇ ਦਾ ਇਲਮ ਸੀ। ਉਹ ਫਿਰ ਇੱਥੋਂ ਜਿਹੜੇ ਗਏ ਨੇ ਨਾ ਉੱਥੇ ਆਉਂਦਿਆਂ ਜਾਂਦਿਆਂ ਦਿਨ ਅੱਛਾ 10 ਹੋ ਗਏ ਸਨ। ਤੇ ਜਿਹੜੇ ਮਕਾਨ ਤੇ ਅਸੀਂ ਆਖੀ ਆਪਣੀ ਕੋਠੀ ਸੀ, ਹੈ ਕਿਰਾਏ ਤੇ ਮਕਾਨ ਅੱਛਾ ਸੀ, ਉੱਤੇ ਉਹਨੂੰ ਅੱਛਾ ਪੜਦੇ ਸਨ। ਹੇਠਾਂ ਖੂਹੀ ਦੇ ਮਣ ਦੇ ਉੱਤੇ ਮਕਾਨ ਸੀ, ਤੇ ਉਥੋਂ ਹੀ ਨਾਲ ਅੱਗੋਂ ਗਦਾਮ ਸ਼ੁਰੂ ਹੁੰਦਾ ਸੀ। ਉਹ ਸੜਕੋਂ ਆਦਮੀ ਉਤਰੇ ਨੇ, ਅੱਗੇ ਭੁਜੀਆ ਚੂੜਾ ਹੁੰਦਾ ਸੀ ਅੱਗੇ ਉਹਨਾਂ ਦੇ ਅੱਗੇ। ਉਹ ਗਏ ਨੇ ਗਦਾਮ ਦੇ ਉੱਤੇ ਖਲੋ ਕੇ ਨਾ, ਉਹਨਾਂ ਆਵਾਜ਼ ਮਾਰੀ, ਉਹ ਗਦਾਮ ਆ ਰਿਹਾ। ਉਹ ਕੁੜਿਆ, ਹਾਂਜੀ, ਉਹਨੇ ਆਖਿਆ ਅੱਛਾ ਸਾਡੇ ਮੇਰੇ ਨਾਂ ਹੀ ਗੁਲਾਮ ਅਹਿਮਦ। ਉਹਨੇ ਆਖਿਆ ਮੁਨਸ਼ੀ ਗੁਲਾਮ ਅਹਿਮਦ ਕਿੱਥੇ, ਪਤਾ ਹੀ? ਉਹਨੇ ਆਖਿਆ ਮੈਨੂੰ ਕੋਈ ਨਹੀਂ ਪਤਾ। ਉਹਨੂੰ ਤੇ 10 ਦਿਨ ਹੋ ਗਏ ਨੇ, ਇੱਥੋਂ ਨਿਕਲ ਗਏ ਨੇ, ਅੱਲਾ ਜਾਣੇ ਕਿਸੇ ਮਾਰ ਛੜੇ ਨੇ ਕਿ ਛੱਡ ਦਿੱਤੇ ਨਿਕਲੇ। ਉਹ ਆਖਣ ਲੱਗੇ ਸੱਜੀ ਦੱਸ ਤੈਨੂੰ ਮਾਰ ਛੜਾਂਗੇ। ਉਹ ਆਖਣ ਲੱਗਾ ਮਾਰ ਛੜੋ, ਸਾਈਆਂ ਦੇ ਚੂੜਿਆਂ ਨਹੀਂ ਸਨ ਮਾਰਦੇ। ਖੀਰ ਫੇਰ ਨਾ ਉਹਨੂੰ ਇਲਮ ਹੈ ਅਸੀਂ ਆ ਗਏ ਆ ਚੌਧਰੀ ਗੁਲਾਮ ਅਹਿਮਦ ਬਾਲ ਬੱਚਾ ਲੈ ਕੇ। ਉਹ ਫਿਰ ਜੋ ਜੀ ਆਪੀ ਅੱਖੀਆਂ ਨਾਲ ਇਹਨਾਂ ਨਾਲ ਸਹੀ ਵੇਖੇ ਨੇ। ਉਹ ਮਨ ਤੇ ਆ ਕੇ ਪੂਰੀ ਤੇ ਉਹ ਤਲਵਾਰਾਂ ਲਾਉਣ ਲੱਗੇ ਨੇ। ਕਿਆ ਤਲਵਾਰਾਂ ਲਾ ਕੇ ਕੋਠੇ ਤੇ ਚੜ੍ਹਨਾ। ਅੱਛਾ, ਜਦੋਂ ਉਹਦੀ ਨਜ਼ਰ ਸਵਾਲੀ ਹੋਏ 10 ਦਿਨਾਂ ਦਾ ਨਿਆਣਾ ਕਿ ਮੇਰੀ ਜਿਹੜੀ ਨਾਨੀ ਸੀ ਉਹ 100 ਸਾਲ ਦੀ ਬੁੱਢੀ ਸੀ, ਉਹ ਵੀ ਉੱਥੇ ਸੀ ਸਾਡੇ ਕੋਲ। ਉਹਨੂੰ ਵੀ ਖੰਘ ਨਹੀਂ ਆਈ, ਕਿਸੇ ਜੀ ਨੂੰ ਨਹੀਂ ਆਈ। ਬਚਾਨ ਮਾਰ ਆਪ ਉਹ ਮਾਲਕ ਬੈਠਾ ਤੇ ਨਾਲ ਇਹ ਵੀ ਆਂਦੇ ਨੇ ਜੇ ਕਦੀ ਅੱਜ ਲੱਭ ਜਾਂਦੇ ਤੇ ਸਵਾਦ ਆ ਜਾਣਾ ਸੀ। ਅੱਛਾ, ਬਾਹਰ ਆਖੀ ਆਣ ਬਾਹਰ ਦੇ ਢਾਈ ਕਾਂਦੇ ਉੱਤੇ ਆਓ ਥੱਲੇ ਖਲੋਤੇ। ਇਹ ਮੈਂ ਕੀ ਘਸਣਾ ਦੱਸਦਾ, ਕੋਈ ਝੂਠ ਨਹੀਂ। ਠੀਕ ਹੈ, ਠੀਕ ਤੇ ਨਾ ਹੀ ਛੋਟਾ ਭਰਾ ਰੋਇਆ, ਨਾ ਉਹ ਹੀ ਹੋਇਆ ਨਾ ਹੀ ਹੋਇਆ ਦੋ ਦਿਨ। ਚਲੋ ਜੀ, ਫਿਰ ਉਹ ਜਿਸੇ ਸੜਕੇ ਸਾਡੇ ਤੋਂ ਕੋਈ 3 ਇੱਕ ਮਰਬਾ ਦਾ ਦੀ ਸੜਕ ਸੀ ਰੁਕਣੀ ਗਾੜੀ ਤੇ। ਅੱਛਾ, ਲੁਧਿਆਣੇ ਦੇ ਉਹ ਆਬਾਦੀ ਦੇ ਨਾਲ ਉਹਦੀ ਗੱਡੀ ਦੀ ਲਾਈਨ ਲੰਘਦੀ ਹੈ। ਬਿਲਕੁਲ ਆਖਿਆ ਨਾ ਦਾ ਝੂਠ ਬੋਲਦਾ। ਨਹੀਂ, ਬਿਲਕੁਲ ਸਹੀ। ਫਿਰ ਅੱਛਾ ਸਵੇਰ ਹੋਈ ਹੈ, ਲੋ ਜੀ ਉੱਥੇ ਸਾਡੇ ਕੈਂਪ ਦੀ ਮਨਜ਼ੂਰੀ ਹੋ ਗਈ। ਤਾਂ ਸੀ ਉਹ ਬੇਬਾਜ ਆਦ ਪਈ ਚੰਗਾ ਉੱਥੋਂ ਲੁਧਿਆਣੇ। ਅਜੇ ਵੀ ਉੱਥੇ ਬੂਟੇ ਬਾਟੇ ਬਣੇ ਨੇ, ਪੁੱਟ ਕੇ ਮਿੱਟੀਆਂ ਪਾ ਕੇ ਉੱਥੇ ਕਲੋਨੀਆਂ ਬਣਾਈਆਂ ਬੜੀਆਂ। ਅੱਛਾ, ਉੱਥੇ ਸ਼ੁਰੂ ਹੋ ਗਿਆ ਕੰਮ। ਉੱਥੇ ਸਵੇਰ ਨੂੰ ਅੱਛਾ ਕੰਮ ਲੱਗ ਗਿਆ। ਉਸੇ ਖੁਸ਼ੀਏ ਚੂੜੇ ਨੂੰ ਆ ਗਿਆ ਆ ਨਹੀਂ ਇਹ ਚਾਬੀਆਂ ਇਹ ਗਾਈ ਤੇ ਆ ਬੱਚਾ। ਤੇ ਅਸੀਂ ਬਾਈ ਹੁਣ ਉੱਥੋਂ ਕੋ ਆਪਣਾ ਕੋਈ ਰਾਸ਼ਨ ਪਾਣੀ ਹਫਤੇ ਦਾ ਲਿਆ ਤੇ ਉੱਥੇ ਕੰਮ 'ਚ ਲੱਗੇਗਾ। ਉਹ ਤੁਸੀਂ ਇੱਕ ਪਤੀਲੇ ਦਾ ਜ਼ਿਕਰ ਵੀ ਕੀਤਾ, ਉਹਦਾ ਜ਼ਰਦੇ ਦਾ, ਜਿਹੜਾ ਤੁਹਾਡੀ ਮਾਂ ਨੇ ਪਕਾ ਕੇ ਤੇ ਬੰਨ ਲਿਆ ਹੈ। ਆਓ ਫਿਰ ਉੱਥੇ ਖਾਧਾ ਜਾ ਕੇ। ਅੱਛਾ ਅੱਛਾ ਅੱਛਾ, ਸਹੀ ਸਹੀ। ਕੁਰਬਾਨੀਆਂ ਬੱਕਰਾ ਵੀ ਫਿਰ ਉੱਥੇ ਬੱਕਰਾ ਵੀ ਖਾਧਾ। ਹਾਂਜੀ ਹਾਂਜੀ। ਤੇ ਲਓ ਜੀ, ਫੇਰ ਉੱਥੇ ਆਪਣਾ ਨਾਂ ਜੀ ਫਿਰ
ਉਹ ਜਿਹੜਾ ਉਦੋਂ ਲੋਕੀ ਲੁੱਟਮਾਰ ਕਰਦੇ ਆ ਸਾਈ ਵੀ ਸਾਰੇ ਭੁੱਖੇ ਨੰਗੇ ਉਹ ਫਿਰ ਅਸੀਂ ਅਜੇ ਕੰਪ ਜੀਆਂ ਦੇ ਪਤਾ ਲੱਗਾ ਜੇ ਖੁਸ਼ੀਆਂ ਚੂੜਾ ਅੱਛਾ ਗਏ ਸਭ ਜੋ ਕਤਲ ਹੋ ਗਏ ਉਹ ਮਰ ਗਿਆ। ਲੋ ਜੀ ਸਾਡੀ ਚੌਥੇ ਪੰਜਵੇਂ ਦਿਨ ਨੱਚਾ ਵਾਰੀ ਆਈ ਸੀ ਜਾ ਕੇ। ਅੱਛਾ ਇੱਕ ਗੱਡੀ ਸਾਡੀ ਆਈ ਏ ਸਭਨੀ ਪਾਸੇ ਮੁਕੱਦਰ ਤੇ ਫੌਜ 'ਚ ਵੀ ਸਾਡਾ ਪਿਓ ਰਹਿ ਕੇ ਆਏ ਤੇ ਫੌਜ ਵਾਲੇ ਅੜਬ ਜ਼ਰੂਰ ਹੁੰਦੇ ਨੇ। ਫੌਜ 'ਚ ਆ ਵੇਖੇ ਨੇ ਫੌਜੀ ਬੰਦਾ ਜਿਹੜੀ ਗੱਲ ਮੂੰਹ 'ਚੋਂ ਕੱਢ ਪਏ 20 ਟੱਬਰ ਤੇ ਜੀ ਹੋਣਾ ਦਾ ਤੁਹਾਨੂੰ ਨਹੀਂ ਪਤਾ ਮੈਂ ਹੀ ਕਰਨੀ। ਇੱਕ ਗੱਡੀ ਮਾਲ ਆਈ ਹੈ ਜੀ ਉਹ ਨਾ ਆਈ ਹੈ ਸਵਾਰੀ ਗੱਡੀ ਤੇ ਸਾਡੇ ਪਿਓ ਨੇ ਸਾਡੀ ਮਾਂ ਨੂੰ ਚਾਰਾ ਹੀ ਕਰ ਛੜਿਆ ਪਾ ਚਲੋ ਇਹਦੇ ਉੱਤੇ ਜਾਣਾ। ਉਹਨੇ ਆਖਿਆ ਨਹੀਂ ਜਾਣਾ ਮੈਂ ਨਹੀਂ ਜਾਣੇ ਬਾਲਣੇ। ਉਹ ਫਿਰ ਗੱਡੀ ਸਾਰੀ ਵਿਕੀ ਹੈ ਸਤਲੁਜ ਤੇ ਆ ਕੇ। ਅੱਛਾ ਉਹ ਫਿਰ ਸਾਰੀ ਵਿਕੀ ਹੈ ਜੋ ਕਤਲ ਹੋ ਕੇ ਗੱਡੀ ਫੇਰ ਜਿਸੇ ਧੁੱਪ ਕੇ ਫੇਰ ਲੁਧਿਆਣੇ ਗਏ ਨੇ ਤੇ ਸਾਨੂੰ ਇਹ ਨਹੀਂ ਵੀ ਸੰਭਾਲੇ ਸਿੱਖਾਂ ਦੀ ਜਿਹੜੀ ਉੱਥੇ ਰਿਹਾਇਸ਼ ਘੱਟ ਸੀ। ਅੱਛਾ ਲੁਧਿਆਣੇ ਸਿੱਖਾਂ ਦੀ ਰਿਹਾਇਸ਼ ਘੱਟ ਸੀ। ਨਵੀਂ ਇਹਨਾਂ ਬਾਜੀ ਫਿਰ ਜਾ ਕੇ ਉਸੇ ਕਤਲਾਮ ਸ਼ੁਰੂ ਕੀਤੀ। ਇਹ ਲੈ ਤੋਂ ਗਏ ਨੇ। ਨਹੀਂ ਉਥੋਂ ਲਿਆ ਮੁਸਲਮਾਨਾਂ ਅੱਛਾ ਅੱਛਾ ਉਥੋਂ ਲਿਆ ਫਿਰ ਉਥੇ ਕਤਲਾਮ ਸ਼ੁਰੂ ਕੀਤੀ ਤੇ ਉਹ ਫਿਰ ਅਸੀਂ ਮਾਲ ਗੱਡੀ ਦੇ ਡੱਬੇ ਲੱਗੇ ਨੇ। ਅੱਛਾ 100 ਡੱਬਾ ਹੁੰਦਾ ਸੀ ਹਾਂ ਰੋਜ਼ ਦਾ ਇੱਕ ਡੱਬਾ ਨਿਕਲਣੀ ਹੈ ਗੱਡੀ ਤੇ 100 ਡੱਬਾ ਡੁੱਬਿਆ ਜਾਂਦਾ ਤੇ ਅੱਗੇ ਪਤਾ ਨਹੀਂ ਲੱਗਦਾ ਇੱਥੋਂ ਕੋਈ ਜੀ ਨਿਕਲਿਆ ਨਹੀਂ। ਓਹੋ ਤੇ ਜਿਹੜੇ ਫਿਰ ਸਾਡੇ ਤੋਂ ਬਾਅਦ ਆਏ ਨੇ ਉਹ ਵਿਚਾਰੇ ਏਡੇ ਜਲੀਲ ਆਏ ਆ ਅੱਛਾ ਰਾਜਨ ਮੁੱਕ ਗਏ ਤਾਲੀਆਂ ਦੇ ਪੱਤਰ ਉਹ ਧਰੂ ਕੇ ਆਵਾਜ਼ ਮਾਰ ਕੇ ਹਾਂਜੀ ਬਿਲਕੁਲ ਜੀ ਬਿਲਕੁਲ। ਤੇ ਲਾਹੌਰ ਸਾਡਾ ਇਹਦੀ ਏਅਰਪੋਰਟ ਦੇ ਕੋਲ ਮੀਆਂ ਕੈਂਪ ਲਗਾ ਅੱਛਾ ਹਾਂ ਤੁਸੀਂ ਫਿਰ ਉਹ ਗੱਡੀ ਵਾਲੀ ਲੋਕ ਤੋਂ ਆਈ ਸੀ ਆਏ ਹੋ ਕਿੱਥੇ ਤੱਕ ਆਈ ਹੋ ਲਾਹੌਰ ਤੱਕ ਆ ਗਈ। ਲਾਹੌਰ ਆ ਕੇ ਜਾਂਦੀ ਅੱਛਾ ਇੱਥੇ ਬੜਾ ਵੱਡਾ ਕੰਮ ਅੱਛਾ ਇੱਥੇ ਲਾ ਕੇ ਫਿਰ ਅਸੀਂ ਪਿਛਾਂ ਨੂੰ ਨਹੀਂ ਗਏ। ਇਹ ਕੌੜੇ ਨੇ ਨਾਲ ਸਾਡੇ ਇੱਥੇ ਮੇਰੀ ਮਾਸੀ ਹੁੰਦੀ ਸੀ ਅਸਾਂ ਫਿਰ ਇੱਧਰ ਨੂੰ ਤਰ ਕੀਤਾ। ਇੱਥੇ ਫਿਰ ਅਸੀਂ ਜਿਸੇ ਰਹੇ ਹਾਂ ਤੇ ਫਿਰ ਇੱਥੋਂ ਦੇ ਪਟਵਾਰੀਆਂ ਨੂੰ ਇਖਤਿਆਰ ਮਿਲੇ ਨੇ ਲਓ ਜੀ ਤੁਸੀਂ ਇਹਨਾਂ ਮਹਾਜਰਾਂ ਨੂੰ ਮਕਾਨ ਵੀ ਦਿਓ ਤੇ ਇਹਨਾਂ ਨੂੰ ਮਸਾਜ ਆਪਣਾ ਜਿਹੜੇ ਜ਼ਿਮੀਂਦਾਰ ਨੇ ਇਹਨਾਂ ਨੂੰ ਜ਼ਮੀਨਾਂ ਵੀ ਦਿਓ। ਉਹ ਦਿੱਤੀਆਂ ਗਈਆਂ ਨੇ। ਸਾਨੂੰ ਮਕਾਨ ਉਥੋਂ ਕਿਹੜਾ ਲੱਭਾ ਜਿਹੜਾ ਅੱਛਾ ਚੌਧਰੀ ਗੁਲਾਮਾਂ ਦੇ ਨਾਲ ਇਹ ਉਰਲੀ ਬਾਈ ਜਿਹੜਾ ਤੁਸੀਂ ਮਕਾਨ ਆਪਣਾ ਦੱਸ ਦੇ ਜੀ ਜੀ ਇਹਦੇ ਅੱਗੇ ਕਿੱਕਰ ਵਾਲਾ ਘਰ ਨਹੀਂ ਸੀ। ਆਹੋ ਉਹ ਕਰਮੀ ਰਾਈ ਤੇ ਬਾਅਦ ਕਰਮਾ ਸੀ ਉਹ ਵੇਚ ਜਾਈ ਉਹਨੇ ਲਈ ਸੀ ਕੇਸਰ ਭੱਟ ਕੇ ਲਿਆ ਸੀ ਪੱਕਾ ਮਕਾਨ ਮੇਰੇ ਕਿੱਕਰ ਲੱਗਾ ਸੀ ਦੀਵਾਰ ਦੇ ਨਾਲ ਹੀ ਸਵਾਰ ਦੇ ਨਾਲ। ਹਾਂ। ਉਹ ਘਰ ਫਿਰ ਸਾਨੂੰ ਮਿਲਿਆ। ਹਾਂ ਹਾਂ ਉਹਨੇ ਉਹ ਘਰ ਸਾਡੇ ਘਰ ਦੇ ਬਿਲਕੁਲ ਇਸ ਸਾਈਡ ਸਾਹਮਣੇ ਬਿਲਕੁਲ ਬਿਲਕੁਲ ਮੈਂ ਤੁਹਾਡੇ ਕੋਲ ਆਇਆ ਵੀ ਇਸੇ ਵਾਸਤੇ ਹਾਂ ਉਹਦੇ ਵਿੱਚ ਮੀਆਂ ਕਿੱਕਰ ਸੀ। ਸਾਡੀ ਮਾਂ ਦੇ ਫਿਰ ਨਾਲ ਲੱਗਾ ਜੀ ਜੱਟੀ ਕਿੱਕਰ ਵਾਲੀ। ਬੜਾ ਵੱਡਾ ਪ੍ਰਸਾਦ ਸੀ ਪਿੱਛੇ ਦੋ ਦੀਆਂ ਕੋੜੀਆਂ ਸਨ ਕੋਹੜੀਆਂ ਹੈ ਤੇ ਪਿਛਲੇ ਬੰਨੇ ਅੱਛਾ ਇੱਥੇ ਕਿਸੇ ਕੱਪੜੇ ਦੀ ਦੁਕਾਨ ਵੀ ਰੱਖੀ ਸੀ ਸਾਡੇ ਪਿੰਡ ਉਸ ਘਰ ਦੇ ਵਿੱਚ। ਉਹ ਕੇਸਰ ਭੱਟ ਗਿਆ ਸੀ ਖਤਰੀ ਭੱਟ ਗਏ ਹੁੰਦੇ ਨੇ ਉਹੀ ਕੱਪੜੇ ਦੀ ਦੁਕਾਨ ਵੀ ਰੱਖੀ ਸੀ ਨਾਲ ਉਹ ਦਿਆਰ ਦੀ ਬਾਰੀ ਚ ਉਹ ਜਿਹੜੀ ਉਹਨੇ ਬਾਰੀ ਬਣਾਈ ਸੀ ਦਿਆਰ ਦੀ ਹਾਂ। ਅਸਲ ਦਿਆਰ ਦੀ ਅਸਾਂ ਫਿਰ ਉਹਦੀ ਪੇਟੀ ਬਣਵਾਈ। ਅੱਛਾ 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 ਇੱਥੇ ਰਹਿੰਦੇ ਰਹੇ ਸਨ। ਪਹਿਲਾਂ ਇਹ ਟਿੱਬੀ ਪਿੰਡ ਇਥੋਂ ਦਾ ਪਟਵਾਰੀ ਲੱਗਾ ਸੀ ਜੱਟ ਮਮਤਾ ਤੇ ਉਹ ਜੀ ਫਿਰ ਸਾਨੂੰ ਉਹਨੇ ਆਂਦਾ ਮਗਰਾਂ ਸਾਡੀ ਜਾਂਦੀ ਮਮਤਾ ਪਟਵਾਰੀ ਸੀ ਇੱਥੇ ਅਸੀਂ ਗਏ ਆ ਉਹ ਹੀ ਟਿੱਬੀ ਵਾਲਾ ਸੀ ਮਮਤਾ ਪਟਵਾਰੀ ਸੀ ਥੋੜਾ ਜਿਹਾ ਪੱਕੇ ਰੰਗ ਦਾ ਆਹੋ ਨਾ ਨੱਕ ਥੋੜਾ ਜਿਹਾ ਨਾ ਨੱਕ ਥੋੜਾ ਜਿਹਾ ਮੋਟਾ ਦਾ। ਉਹ ਨਹੀਂ ਸਾਡੇ ਕਾਗਜ਼ੂਜ ਉੱਧਰ ਥੱਲੇ ਨਹੀਂ ਅੱਛਾ ਫਿਰ ਉਥੋਂ ਜੀ ਫਿਰ ਪਹਿਲੇ ਦਿਨ ਸਾਨੂੰ ਉਹਨੇ ਮੇਰ ਮੋਤੀ ਦੇ ਨਾਲ ਉਹ ਘਰ ਆ ਨਾ ਮਾਹਿਰਾਂ ਦਾ ਐਲ ਪਾਸੇ ਉਹਨਾਂ ਉਹ ਮਕਾਨ ਵਿਖਾ ਲਿਆ। ਸੰਤਰਾਮ ਦਾ ਦੇਸ਼ ਆ ਕਿ ਲక్ష్మణ ਰਾਸਾਨੀ ਤੇ ਉਹ ਪਿੱਛੇ ਵਾਜੋ ਕਫੂਰ ਦਾ ਮੁੰਡਾ ਹਾਂਜੀ ਅਰਸ਼ਦ
ਦੂਜੇ ਦਿਨ ਫਿਰ ਪਟਵਾਰੀ ਆਇਆ ਤੇ ਆਖਣ ਲੱਗਾ ਭੈਣ ਸਲਾਹ ਮਕਾਨ ਚੰਗਾ। ਉਹ ਆਖਣ ਲੱਗੀ ਨਹੀਂ ਭਾਏ ਨਹੀਂ ਚੰਗਾ। ਉੱਠ ਮੇਰੀ ਭੈਣ ਫਿਰ ਉਹਨੇ ਇਸ ਘਰ ਆਂਦਾ ਇੱਕ ਕਿਰਾਏਗਾ ਕਿ ਕਰਾਏਗਾ ਪੱਕਾ ਘਰ ਸੀ। ਹਾਂ ਉਹ ਫਿਰ ਅਸਾਂ ਸਾਰਿਆਂ ਬਾਹਰ ਅੱਛਾ ਤੁਹਾਡਾ ਤੂੰ ਵੇਖਿਆ ਤੂੰ ਆਓ ਸਾਡਾ ਆਪਣੇ ਬੰਦੇ ਦਾ ਆਈ ਪਿੰਡ ਦੇ ਨਾਲ ਹੀ ਸਾਈਆਂ ਦੇ ਘਰਾਂ ਦੇ ਨਾਲ ਕਰਿਆ ਤੁਹਾਡਾ ਖੁਸ਼ ਅੱਛਾ ਵੱਡੇ ਆਓ ਫਿਰ ਵਿਖਾਈ ਉਹਦੇ ਮੁੰਡ ਸਾਡੇ ਮੁਕਾਬਲੇ ਅੱਛਾ 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 ਠੀਕ ਉਹ ਵਾਂਦੇ ਰਹੇ ਆ ਉਹ ਗਿੱਲੀ ਵਾਲਾ ਖੂਹਾ ਸੀ ਨਾ ਇਹ ਲੰਬੜਾਂ ਦੇ ਜਿਹੜੇ ਦਾਟੇ ਖੂਹ ਦੇ ਕੋਲ ਹੀ ਨਾਲ ਹੀ ਰਾਜ ਜਾਂਦਾ ਸੀ ਕਿ ਝਾੜੀਆਂ ਹੁੰਦੀਆਂ ਸੀ ਆਹ। ਝਾੜੀਆਂ ਦੇ ਗਲੀਆਂ ਉੱਥੇ ਗਿੱਲੀ ਵਾਲੇ ਸਾਡੀ ਵਾਈ ਰਹੀ ਹੈ ਹਾਂ, ਹਾਂ, ਹਾਂ। ਆ ਕੇ ਫਿਰ ਉੱਥੋਂ ਜ਼ਮੀਨ ਲਈ ਝਾੜੀਆਂ ਹਾਂ ਕੁੱਟੀਆਂ ਨੇ ਫਿਰ ਕੇ ਅੱਛਾ ਹਾਂ ਆ ਝਾੜੀਆਂ ਬੜੀਆਂ ਹਨ ਬੜੀਆਂ ਝਾੜੀਆਂ ਉੱਥੇ ਪੀਲੂ ਬਾਲੂ ਲਾਰੀਆਂ ਜਾਣਿਆਂ ਨੇ ਕੁੜੀਆਂ ਨੇ ਉੱਥੇ ਜਾਣਾ ਨਿਆਣਿਆਂ ਨੇ ਅਸੀਂ ਆਪ ਹੀ ਜਾਂਦੇ ਰਹੇ ਹਾਂ। ਹਾਂਜੀ ਇਹ ਤੁਸੀਂ ਬਾਬਾ ਜੀ ਹੁਣ ਨਾਂ ਲੈ ਕੋਈ 3-4 ਇੱਕ ਭਾਟੀਆ ਜਿਹੜੇ ਖੱਤਰੀ ਕੇਸਰ ਭਾਟੀਆ। ਕੇਸਰ ਭਾਟੀਆ ਹਾਂ। ਹੋਰ ਵੀ ਤੁਸੀਂ ਇੱਕ ਦੋ ਨਾਂ ਲਏ ਨੇ ਇਹ ਪਤਾ ਪਿੱਛੇ ਜਾ ਕਿੱਥੇ ਬੈਠੇ ਨੇ ਇੰਡੀਆ 'ਚ ਇਹ ਕਾਦੀਆਂ ਬੈਠੇ ਜੀ ਅੱਛਾ ਕੇਸਰ ਭਾਟੀਆ ਅਮਰ ਭਾਟੀਆ ਤੇ ਚੁੰਨੀ ਭਾਟੀਆ ਹਾਂ ਹਾਂ ਇਹ ਤਿੰਨੇ ਭਰਾ ਸਨ। ਅਮਰ ਜਿਹੜਾ ਸੀ ਉਹ ਫੇਰੇ ਦਾ ਕੰਮ ਕਰਦਾ ਸੀ ਅੱਛਾ। ਕਪੜਾ ਸਾਈਕਲ ਤੇ ਉਹਨੇ ਵੇਚਣਾ ਹਾਂ ਹਾਂ ਤੇ ਕੇਸਰ ਜਿਹੜਾ ਸੀ ਇਹ ਦੋ ਇਹਦੀਆਂ ਉਹ ਘਰ ਤੋਂ ਬਾਹਰ ਇਹਦੀਆਂ ਜਿੱਦ ਰਾੜੇ ਹੁੰਦੇ ਸੀ ਨਾ ਰਾੜਾ ਉਹਨੇ ਲੋਹਾਰ ਦੀ ਦੁਕਾਨ ਨਹੀਂ ਹੁੰਦੀ ਦਾਦੀ ਆਹ ਅੱਗੇ ਦੁਲਾ ਦੇ ਲਈ ਉਹਨਾਂ ਕੰਮ ਕਰਦਾ ਹੁੰਦਾ ਸੀ ਹਾਂ। ਅੱਗੇ ਤੇ ਰਾਈਆਂ ਦੀ ਗਲੀ ਅੱਲਾ ਮਾਈ ਦੀ ਗਲੀ ਆਉਂਦੀ ਸੀ ਅੱਲਾਹ ਭਾਈ ਅੱਲਾ ਮਾਈ ਦੀ ਗਲੀ ਵੜਦਿਆਂ ਨਾਲ ਹੀ ਨਾ ਕੇਸਰ ਭਾਟੀ ਜਿਹੜਾ ਉੱਥੇ ਘਰ ਵੀ ਸੀ ਤੇ ਹੱਟੀਆਂ ਵੀ ਤਾਂ ਹਾਂਜੀ। ਇੱਕ ਕਰਿਆਨੇ ਦੀ ਦੁਕਾਨ ਅਗਲਿਆ ਸੀ ਤੇ ਬਗਲਿਆ ਸੀ ਉਹ ਕਪੜਾ ਰੱਖ ਰਿਹਾ ਸੀ ਜੋ ਲੋਕਾਂ ਦੇ ਕੋ ਕਰਿਆਨਾ ਵੀ ਲੈਣੇ ਕਪੜਾ ਵੀ ਕੋਲ ਲੈਂਦੇ ਕੇਸਰ ਭਾਟੀਆ ਤੇ ਕੇਸਰ ਤੇ ਇਹ ਅਮਰ ਤੇ ਚੂਨੀ ਇਹ ਤਿੰਨ ਭਰਾ ਹਨ ਹੂੰ ਹਾਂਜੀ ਇਹਨੇ ਫਿਰ ਮਕਾਨ ਜਿਹੜਾ ਪੈਜਾ ਤੋਂ ਫਿਰ ਬਾਹਰ ਹੀ ਰੱਖੇ ਕਰਾ ਆਏ ਇਹ ਕੰਮਾ ਹੁੰਦਾ ਸੀ ਕੰਮਾ ਜੱਟ ਆਏ ਉਹ ਪਤਾ ਨਹੀਂ ਸੀ ਨਾਨਕੇ ਢੇਰ ਗਿਆ ਸੀ ਕੀ ਉਹਦਾ ਸੀ ਉਹ ਸਾਡੇ ਮਾਪਿਆਂ ਨੂੰ ਕਹਿੰਦਾ ਰਿਹਾ ਵੀ ਇਹ ਮਕਾਨ ਤੁਸੀਂ ਲੈ ਲਓ ਤੇ ਉਹ ਮਕਾਨ ਦਾ ਧੁੰਮਿਆ ਹੀ ਜਿਸ ਘਰ ਨਾਨਕ ਉਹ ਇਸੇ ਹੀ ਜੈਨ ਭੂਸਾ ਹੀ ਜੇ ਹੂੰ ਇਸੇ ਹੀ ਜੈਨ ਭੂਸਾ ਹੀ ਜੇ ਉਹ ਸਾਡਿਆਂ ਨਾਂ ਲਿਆ ਫਿਰ ਉਹ ਲੈ ਲਿਆ ਕੇਸਰ ਭਾਟੀਏ ਨੇ ਜੋ ਪਾਕਿਸਤਾਨ ਬਣਿਆ ਕੇਸਰ ਭਾਟੀਆ ਉਸ ਨਹੀਂ ਲਾਏ ਫਿਰ ਬਾਅਦ ਤੁਹਾਨੂੰ ਜੈਨ ਕਿਉਂ ਕਹੀਆਂ ਗੱਲਾਂ ਵਹਿਮ ਲੋਕਾਂ ਦੇ ਜੈਨ ਭੂਸ ਰਹਿੰਦੇ ਇਸ ਘਰ ਇਹ ਜਿਹੜੇ ਜੱਜ ਨੇ ਨਾ ਮਿਸਾਲ ਅੱਛਾ ਚੌਰੀ ਗੁਲਾਮ ਅਹਿਮਦ ਹੋਇਆ ਹਾਂ ਚੌਰੀ ਬੱਗਾ ਹਾਂ ਤੇ ਕਾਲਾ ਹਾਂ ਅੱਛਾ ਖੁਸ਼ੀ ਹਾਂ ਇਹ ਜਿਉਂਦੇ ਅਸੀਂ ਆਏ ਆ ਨਾ ਅਸੀਂ ਵੀ ਉਸੇ ਮਹੱਲੇ 'ਚ ਹੁਣ ਵੀ ਇਹਨਾਂ ਦੇ ਸਾਡੇ ਤਾਵਨ ਸਹੀ ਨੇ ਆਪੇ ਮਰਨ ਜੂਨ ਤੇ ਵਿਆਹ ਸ਼ਾਦੀ ਤੇ ਮਿਸਾਲ ਇੱਕ ਦੂਜੇ ਨਾਲ ਇਸ ਤਰ੍ਹਾਂ ਜਿਵੇਂ ਬਰਾਦਰੀ ਦੀ ਸ਼ਕਲ ਦੀ ਹੁੰਦੀ। ਬਿਲਕੁਲ ਬਿਲਕੁਲ ਤੇ ਅਸੀਂ ਇਹਨਾਂ ਦੀ ਇੱਜ਼ਤ ਕਰਨੇ ਆ ਸਾਡੀ ਕਰਦੇ ਨੇ। ਸ਼ਾਬਾਸ਼ ਸ਼ਾਬਾਸ਼ ਤੇ ਅੱਲਾ ਦੀ ਕਰਮ ਨੂੰ ਆ ਜੀ ਉਦੋਂ ਸਾਡੇ ਪਿੰਡ 'ਚ ਕਿੰਨਾ ਆਦਮੀਆਂ ਕੋਲ ਪੈਸੇ ਸਨ ਇੱਕ ਚੌਰੀ ਗੁਲਾਮ ਅਹਿਮਦ ਕੋਲ ਨਾ ਉਹ ਨੌਕਰੀ ਕਰਕੇ ਆਈ ਨੂੰ ਪੈਸਾ ਨਹੀਂ ਜਾਈ ਇੱਕ ਮੀਆਂ ਜਸੰਦੇ ਧੋਬੇ ਕੋਲ ਦਸਾਂ ਦੀ ਧੋਬੀ ਉਹ ਵਪਾਰ ਕਰ ਰਹੀ ਇੱਕ ਮੌਲਵੀ ਖੇਡੀ ਕੋ ਵੀ ਆਸਾ ਪੈ ਮੌਲਵੀ ਸ਼ੇਰਦੀਨ ਕੋਲ ਵੀ ਆਸਾਂ ਤੇ ਇੱਕ ਮੀਆਂ ਸਾਈਂ ਨਾਈ ਕੋਲ ਸਾਈਂ ਨਾਈ ਕੋ ਉਹਨੇ ਖੂਹ ਵੀ ਲਵਾਇਆ ਸੀ ਆਖਿਓ ਨਾ ਪਿਆ ਤੋਂ ਬਿਲਕੁਲ ਠੀਕ ਜੀ ਤੁਸੀਂ ਬਾਬੇ ਕਸ਼ਮੀਰ ਸਿੰਘ ਨੂੰ ਪੁੱਛਣਾ ਵੇ ਕਿ ਬਾਬੇ ਦਸੰਦੀ ਬਾਰੇ ਕੋਈ ਗੱਲ ਦੱਸੋ ਕਿਸ ਤਰ੍ਹਾਂ ਦਾ ਬੰਦਾ ਹੈ ਉਹ ਸਾਡਾ ਬਾਬਾ ਲੱਗਦਾ ਜੇ ਮੈਂ ਚੰਗਾ ਜਵਾਨ ਸੀ ਅੱਛਾ। ਮੋਟਾ ਤਾਇਆ ਜਵਾਨ ਸੀ ਬਾਬਾ ਦਸੰਦੀ ਹਾਂ ਤੇ ਅੱਛਾ ਉਹਨੇ ਵਾਈ ਵੀ ਕੀਤੀ ਹੈ ਅੱਛਾ ਅੱਛਾ ਉਹਨੇ ਬਾਬਾ ਵਾਈ ਵੀ ਕੀਤੀ ਵਾਈ ਵੀ ਚੰਗੀ ਕਰਦਾ ਆ ਹਾਂ ਫਿਰ ਉਹਨੇ ਮਾਰਾਂ ਖਾਧੀਆਂ ਵੀ ਤੇ ਮਾਰਿਆ ਵੀ ਤੇ ਖਾਧੀਆਂ ਵੀ ਅੱਛਾ ਇਹ ਸੁੱਕਾ ਖੂਹ ਤੇ ਵਾਈ ਕਰਦਾ ਸੀ ਅੱਛਾ ਤੇ ਸੁੱਖਿਆ ਇਹ ਜਿਸੇ ਹੁਣ ਮਾਜਰਾ ਕੇ ਬੈਠੇ ਸੁੱਕਾ ਖੂਹ ਹਾਂ ਆ ਨਾ ਕੋਲੇ ਯਾਦ ਗਿਆ ਹਾਂ। ਇਹ ਉਹਨਾਂ ਜੇ ਸੁੱਕਿਆ ਬੈਠੇ ਨੇ ਹੁਣ ਹਾਂ। ਅੱਛਾ ਇੱਥੇ ਦੌਨ ਸਿੰਘ ਹੋਇਆ ਕਰਦਾ ਸੀ ਅੱਛਾ ਦੌਨ ਸਿੰਘ ਬੜਾ ਬਦਮਾਸ਼ ਸੀਗਾ ਤੇ ਉਹਦਾ ਕੰਮ ਸੀ ਦਿਹਾੜੀ 4 ਜੁੱਤੀਆਂ ਮਾਰ ਵੀ ਲੈਣੀਆਂ ਖਾਵੇ ਨੂੰ ਕੋਈ ਪਰਵਾਹ ਸੀ ਜੀ ਜੀ ਤੇ ਬੜਾ ਝੱਕ ਜਿਹਾ ਬੜਾ ਛੋਟੇ ਡੰਡੇ ਨੂੰ ਬੜਾ ਤੇਜ਼ ਸੀ ਉਹ ਅੱਛਾ ਇਹਦੇ ਗੁਰਵਾਈ ਕੁਝ ਸੁੱਖਿਆ ਵੀ ਉਹਨੇ ਕੀਤੀ ਹੁਣ ਦੌਨ ਸਿੰਘ ਹੀ ਸਾਡਾ ਲੱਗਦੀ ਸੀ ਹੂੰ ਇਹਨਾਂ ਦੀਆਂ ਪੈਲੀਆਂ ਥੋੜੀਆਂ ਸਾਡੀ ਪੈਲੀ ਜ਼ਿਆਦਾ ਸੀ ਜੀ ਤੇ ਸ਼ੀਕਾ ਹੁੰਦਾ ਹੀ ਹੈ ਨਾ ਹਾਂ ਹਾਂ ਇਹਨੇ ਸਮਝ ਗਿਆ ਵੀ ਇਹਨਾਂ ਦੇ ਨਾ ਬਾਬੇ ਗੁਰੂ ਸ਼ਾਹੀ ਮੰਡੀ ਉਹਨੂੰ ਲੱਗ ਗਈ ਸੀ ਬੜੀ ਤਗੜੀ ਜੰਗ ਹਾਂਜੀ ਹਾਂਜੀ ਇਹਨੇ ਫਿਰ ਸਾਡੇ ਕਾਲਾ ਡੰਗਰ ਸੂਰ ਤੇ ਹਾਂ ਹਾਂ ਸਾਡੇ ਡੰਗਰ ਬਰਾਂਡੇ 'ਚ ਬੱਧੇ ਸਨ ਅੱਛਾ ਘਰ ਦੇ ਬੈਠ ਕੇ ਨਾ ਪਾਲੇ ਸਨ ਹਾਂ ਬਹੁਤ ਟਾਪ ਦੇ ਬਾਅਦ ਜੀ 4 ਬਲਦ ਸਾਡੇ ਇੱਕ ਘੋੜੀ ਮਗਰੋਂ ਦੇ ਫੇਰਾ ਹਾਂ। ਤੇ ਇੱਕ ਮੱਝ ਪਿੱਛੋਂ ਦੀ ਕੰਧ ਪਾੜ ਕੇ ਇਹ ਕਾਲਰ ਵੱਲੋਂ ਚੋਰ ਲੈ ਕੇ ਆਇਆ ਜੀ, ਸੀ ਜੀ। ਕਾਲਰ ਸਾਈਡ ਵੱਲੋਂ ਹਾਂਜੀ ਉਹ ਸਾਡੇ ਡੰਗਰ ਇਹਨੇ ਖਵਾਏ ਸਨ ਮੁਖਵੀ ਕਰ
ਅੱਛਾ ਘੋੜੀ ਟੁਰ ਕੀ ਪਿੱਛੇ ਪਿਛੇਰਾ ਵੀ ਸਭ ਕੋਈ ਮੈਂ ਚੋਰ ਇਹਨੂੰ ਸੱਦੇ ਕਾਲਰ ਬਾਬਾ ਗੁਰੂ ਸਾਹਿਬ ਤੋਂ ਕਾਲਰ ਹੀ ਸ਼ੁਰੂ ਹੋਏ ਹਾਂਜੀ 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 ਕਾਲਰ ਦੇ ਇਲਾਕੇ ਅੱਜ ਪਤਾ ਨਹੀਂ ਕਿਸ ਤਰ੍ਹਾਂ ਦੇ ਹੋਣਗੇ ਲੋਕ ਇਹੋ ਜਿਹੇ ਸਨ ਕਾਲਰ ਦੇ ਅੱਛਾ ਉਹ ਤੋਂ ਫਿਰ ਇਹਨੇ ਸੱਦ ਕੇ ਬੰਦੇ ਵਾਕਫੀ ਚੋਰਾਂ ਨੇ ਬਨਵਾਸ਼ਾਂ ਦੇ ਯਾਰ ਬੜੀ ਹਾਂ। ਬੜੀ ਤੱਕ ਹੁੰਦੇ ਆ। ਹਾਂ ਉਹ ਸੱਦ ਕੇ ਫਿਰ ਨਾਲੇ ਬਾਬਾ ਜੀ ਕੀ ਉਹ ਕਹਿੰਦੇ ਨਹੀਂ ਚੋਰਾਂ ਦਾ ਯਾਰ ਚੋਰ ਆਹੋ ਹਾਂ ਸਹੀ ਇਹਨੇ ਫਿਰ ਉਹਨਾਂ ਨੂੰ ਸੱਦ ਕੇ ਸਾਡੇ ਡੰਗਰ ਖਲਾਏ ਭਈ ਜੈਨੀਆਂ ਦੀ ਵਾਈ ਪੁੱਠੀ ਪੈ ਜਾਏਗੀ ਇਹਨਾਂ ਦੀ ਰਕਮ ਕਿੱਥੇ ਹੁੰਦੀ ਲੋਕਾਂ ਕੋਲ ਇੰਨੇ ਡੰਗਰ ਯਾਤਰਾ ਦੇ ਆ ਕਣਕਾਂ ਬੀਜਣ ਦਾ ਟਾਈਮ ਸੀ ਸਮਾਂ ਮਾਰ ਹੋ ਜਾਈ ਤੇ ਕਮਜ਼ੋਰ ਹੋ ਜਾਣਗੇ ਪਰ ਜੋ ਅੱਲਾਹ ਪਾਕ ਜੀ ਮਿਹਰ ਨਾਲ ਸਾਡੇ ਰਿਸ਼ਤੇਦਾਰ ਜਿਹੜੇ ਲਾਗੇ ਚੰਗੇ ਹੁਣ ਸਾਰਿਆਂ ਪੈ ਲਾ ਕੇ ਸਾਰੀ ਕਣਕ ਬਜਾਤੀ ਪਰ ਉਹ ਅਸੀਂ ਕੋਈ 2-3 ਸਾਲ ਬਹੁਤ ਪਛੜ ਗਏ ਨਾ ਮਾਲ ਇੱਕਦਮ ਖੁੱਲ ਜਾਣਾ ਤੇ ਹੋਰ ਕੀ ਉਹਨਾਂ ਬੰਦਾ ਦੇ 100 ਰੁਪਇਆ ਨਹੀਂ ਬਣਦਾ ਹੁੰਦਾ ਹਾਂਜੀ ਹਾਂਜੀ ਬਿਲਕੁਲ ਪਹਿਲਵਾਨ ਨੋਟ ਕਰ ਲਓ ਅੱਛਾ ਜੀ ਮੰਗੀ ਘਲਿਆ ਇੱਥੇ ਨਾਲ ਹੈ ਨਾ ਬੰਨ ਪਿੰਡ ਬੰਨ ਬਾਜਵਾ ਬੰਨ ਬਾਜਵਾ ਇੱਕ ਮਿੰਟ ਵੇਖੋ ਹਾਂ ਜਦਾਲਾ ਹਾਂ ਬਾਗਲੀ ਕੋਲੀ ਬਾਗਲੀ ਖਿੱਚਣ ਵਾਲੀ ਹਾਂ। ਸਿਆਣ ਹਾਂ। ਅੱਗੇ ਸਵਾਵਾ ਦੇ ਫਿਰ ਬੰਨ ਬੰਨ ਵਾਹ ਜੀ ਵਾਹ। ਉੱਥੇ ਉਸ ਬਾਵੇ ਦੇ ਨਾ ਨਾਨਕੇ ਸਨ ਬਾਵੇ ਦੀ ਕੋਲ ਲਈ ਬਾਬਾ ਜੀ ਕੀ ਹਾਲ ਚਾਲ ਹਾਂ ਅੱਛਾ ਮੈਂ ਬਾਬਾ ਜੀ ਤੁਹਾਡੀ ਵੀਡੀਓ ਵੇਖ ਕੇ ਆਇਆ ਉਹ ਜਿੰਦਾ ਲਾਈਟ ਤੇ ਚੜੀ ਸੀ ਉਹ ਵਾਹ ਵਾਹ ਮੈਂ ਚਲੋ ਮਿਲ ਕੇ ਆਣਾ ਬਾਬੇ ਹੋਰਾਂ ਕੀ ਨਾਂ ਹੈ ਆਪਣਾ ਮੇਰਾ ਨਾਮ ਹਸਨਾਤ ਹਸਨਾਦ ਇਹ ਵੀਡੀਓ ਚੜੀ ਸੀ ਮੇਰੇ ਖਿਆਲ ਨਾਲ ਸਾਂਝਾ ਪੰਜਾਬ ਵੀ ਚੈਨਲ ਅੱਛਾ। ਤੁਹਾਡਾ ਚੈਨਲ ਹੈ ਨਹੀਂ ਉਹ ਬਸ ਹੈ ਹੀ ਕਿਸੇ ਦਾ ਤੇ ਕਿਹੜੇ ਪਿੰਡ ਤੋਂ ਆਏ ਹੋ ਮੈਂ ਕੋਟਕੋੜਾ ਪਿੰਡ ਦਾ ਆ ਕੋੜਕੋੜਾ ਉਹ ਕਿਸੇ ਕਰਕੇ ਇਹ ਕੋਟਕੋੜਾ ਨਹੀਂ ਨਵੇਂ ਪਿੰਡ ਦੇ ਨਾਲ ਆਖੀ ਵਾਲੀ ਆਖੀ ਵਾਲੀ ਆਹੋ। ਆਖੀ ਵਾਲੀ ਦੇ ਨਾਲ ਦਾ ਪਿੰਡ ਨਹੀਂ ਜਿਹੜਾ ਅੱਛਾ। ਉਹ ਪਿੰਡ ਕੋਟਕੋੜਾ ਪਹਿਲਾਂ ਨਾਂ ਹੋਰ ਵੀ ਹੋਣਾ ਹੈ। ਅੱਛਾ ਆਪ ਕਿਆ ਕੋਲ ਕੋਲਾ ਫੇਰਾ ਹੋਇਆ ਹਾਂਜੀ ਉਹ ਕਿਹੜਾ ਕੌਲ ਕੋਲਾ ਕੋਟਕੋੜਾ ਕੌੜੀ ਕੌੜੀ ਕਹਿ ਲਓ ਕੌੜੇ ਆ ਕੋਟ ਤਾਈ ਨੇ ਜੇ ਆਖਿਆ ਹੀ ਨਹੀਂ ਪੜਦਾ ਨਹੀਂ ਤੇ ਪੜਾ ਪੈ ਜਾਂਦਾ ਨਾ ਇੱਧਰ ਆਖੀ ਵਾਲੀ ਦੇ ਨਾਲ ਇੱਧਰ ਦੀ ਸਾਈਡ ਯਾਰ ਵੇਖਾ ਆਇਆ ਹੀ ਗਿੱਲਾ ਦਾ ਰਾਜ ਵਾਲੀ ਆਪੀ ਆਈ ਇੱਧਰ ਦੀ ਸਾਈਡ ਆਕੀ ਆਏ ਦੇ ਨਾਲ ਹੀ ਲੈਂਦੇ ਪਾਸੇ ਕੋਲ ਲੈਂਦੇ ਪਾਸੇ ਅੱਛਾ ਅੱਛਾ ਤੇ ਹੁਣ ਕਾਲਜ ਚੋਂ ਆ ਰਹੇ ਹੋ ਸਿੱਧੇ ਮੈਂ ਯੂਨੀਵਰਸਿਟੀ ਤੋਂ ਆਇਆ ਹਾਂ ਅੱਛਾ ਯੂਨੀਵਰਸਿਟੀ ਤੋਂ ਆ ਰਹੇ ਮੈਂ ਹੋ। ਤਾਂ ਬਾਬੇ ਨਾਲ ਮਿਲ ਗਿਆ ਬੈਠੋ, ਬੈਠੋ। ਤੁਸੀਂ ਵੀ ਚਾੜਨੀ ਹਾਂਜੀ, ਹਾਂਜੀ, ਵੇਖੀ ਹਾਂਜੀ। ਸ਼ਾਇਦ ਵੀਡੀਓ ਖਾਦਮ ਸੈਨ ਵਾਹ ਵਾਹ ਸਹੀ ਅੱਛਾ ਜੀ ਉਹ ਮੈਂ ਫਿਰ- ਸਾਰੀਆਂ ਵੀਡੀਓ ਤੁਹਾਡੀਆਂ ਵੇਖੀਆਂ ਅੱਛਾ ਜੀ ਉਹ ਬਹੁਤ ਜਿਹੜਾ ਸ਼ੁਕਰੀਆ, ਸੀ thank ਨਾ you। ਉਹ ਬੰਨ ਵਾਲਾ ਉਹ ਆ ਕੇ ਨਾਨਕਿਆਂ ਦੇ ਪਿੰਡ ਹੀ ਲੁੱਟਦਾ ਸੀ ਬਾਵਿਆਂ ਨੂੰ ਬਾਲੇ ਕਪਤੇ ਸਾ ਲੱਗ ਗਏ ਕਿ ਬਾਵਿਆਂ ਨੂੰ ਬਾਬੇ ਲੁੱਟਦਾ ਦਾ ਨਾਮ ਬਾਬਾ ਸੀ ਪਰਮਾਤਮਾ ਪੂਰੇ ਇਹ ਦਾਦਾ ਜਬ ਬਾਵਿਆਂ ਨੂੰ ਲੁੱਟਦਾ ਸੀ ਉਹ ਫਿਰ ਸਹੀ ਮਜਬੂਰ ਹੋ ਗਏ ਉਹਨਾਂ ਸਾਡੇ ਉੱਥੇ ਮਾਮਾ ਸੀ ਮਾਮਾ ਮੰਗਾ ਉਹਦੇ ਨਾਲ ਸੀ ਤੇ ਉਹ ਵੀ ਬਦਮਾਸ਼ਾਂ ਦਾ ਯਾਰ ਸੀ ਤੇ ਜਵਾਨ ਬੜਾ ਸੀ ਇੱਕ ਹੱਥ ਝੁਕਾ ਤੇ 25 ਕਿੱਲੇ ਵਿਆਹੀ ਕਰਨੀ ਹੈ ਤੇ ਇੱਕ ਹੱਥ ਨਾਲ ਬਨੀਆਂ ਪਾਣ ਵਾਲਾ ਇੱਕ ਹੱਥ ਨਾਲ ਤੇ ਇੱਕ ਹੱਥ ਝੁਕਾ ਪੀਣਾ ਨਾਲ ਇੱਕ ਹੱਥ ਨਾਲ ਜੰਦਾ ਸੀ ਗਿਆ ਆ ਇੱਕ ਨਾ ਜੰਦਰਾ ਕਿਜਿਆ ਉਹ ਆਖਣ ਲੱਗਾ ਯਾਰ ਕੋਈ ਮਾਂ ਭਾਈ ਮੰਗਿਆ ਬੰਦਾ ਦੇ ਅੱਗੇ ਵੀ ਨਹੀਂ ਇੱਥੇ ਆਏ ਨਾ ਇੰਡੀਆ ਚੋਂ ਕਿਉਂ ਆਖਣ ਲੱਗਾ ਭਾਈ ਆ ਗੱਲ ਉਹਨੇ ਆਖਿਆ ਮੈਂ ਦੇ ਅੱਛਾ ਸੁਲਤਾਨਾ ਅੱਛਾ ਤੇ ਆ ਢਿੱਲੂ ਬੂਟਾ ਅਸੀਂ ਵੀ ਢਿੱਲੂ ਯਾਦ ਸਾਡੀ ਅੱਛਾ ਅੱਛਾ ਤੇ ਇਹ ਸਾਡਾ ਇਹਦੇ ਨਾਲ ਸਹੀ ਬੂਟੇ ਨਾਲ ਪਿਆਰ ਬੜਾ ਦੁਪਹਿਰ ਇਹਨੇ ਗਿੱਲੀ ਆਏ ਕਰਨੀ ਹੁੰਦੀ ਸੀ ਆ ਕੇ ਜਦੋਂ ਸਹੀ ਪੜਦਾ ਸੀ ਤੇ ਕੁੱਤੇ ਰੱਖੇ ਹੁੰਦੇ ਆ ਆਪੀ ਵੇਖਿਆ ਸਿਆ ਨਿਕਲਿਆ ਕੁੱਤਾ ਚੱਲਿਆ ਉਹਦੇ ਨਾਲ ਆਪ ਦੌੜਦਾ ਹੀ ਸਾਵਾ ਓਏ ਹੋਏ ਹੋਏ ਅੱਛਾ ਦੁਪਹਿਰ ਦਾ ਨਾਈ ਤਾਂ ਸਾਡੇ ਕੋਲ ਹੁੰਦਾ ਸੀ ਬੂਟੇ ਦਾ ਤੇ ਬਾਬਾ ਜੀ ਉਸ ਵੇਲੇ ਆਇਆ ਹਾਂ ਬੰਦੇ ਇਸ ਤਰ੍ਹਾਂ ਦੇ ਹਨਾ ਮੈਂ ਕਿਹਾ ਬੰਦੇ ਕਰ ਰਹੇ ਉਹ ਫਿਰ ਇਹ ਬੰਦਾ ਦਿੱਤਾ ਇਹ ਆਖਣ ਲੱਗਾ ਬਈ ਕਸਰ ਤੁਹਾਡੇ ਤੇ ਪੈਣਾ ਉਹ ਆਖਣ ਲੱਗੇ ਕੋਈ ਗੱਲ ਨਹੀਂ ਕਹਿੰਦੇ ਕੋ ਲੈਣ ਦੇਣ ਕੀਤਾ ਉਹਨਾਂ ਨਾਲ ਇੱਕ ਚੌਕੀਦਾਰ ਅੱਗੇ ਰੱਖਿਆ ਸੀ ਉਹਨਾਂ ਜਿਹਦੇ ਵੱਲ ਤੀਸਰਾ ਦਿਨ ਹੋਇਆ ਨਾ ਇਹ ਤੁਹਾਨੂੰ ਵੀ ਪਤਾ ਹੋਏਗਾ ਇਹਨਾਂ ਨਾਲਿਆਂ ਨੂੰ ਜੇ ਨਹੀਂ ਸਾਡੀ ਹੋਛ ਹਥਿਆਰ ਆਦਮੀ ਦੇ ਕਿੰਨੇ ਕਿੰਨੇ ਬਦਲੇ ਨੇ ਇੱਕ ਉਹ ਹਥਿਆਰ ਆਇਆ ਜਵਾਨ ਉਦੋਂ ਜਿਹੜੇ ਤੁਰਦੇ ਹਨ ਉਹਨਾਂ ਦੇ ਹੱਥਾਂ 'ਚ ਖੁੰਡ ਹੁੰਦੇ ਸਨ ਹਾਂ ਖੋਂਡ ਖੋਂਡ ਤੋਂ ਮੋੜਵਾ ਜਾਈਦਾ ਮੋੜਨਾ ਹੁੰਦਾ ਫਿਰ ਉਹ ਗਿਆ ਉੱਤੋਂ ਤਲਵਾਰ ਦਾ ਰਾਜ ਆਇਆ
ਆਦਮੀ ਤਲਵਾਰ ਰੱਖਦੇ ਸਨ। हेलो ਉਹ ਜਿਸੇ ਦੇ ਰਾਜ ਗਿਆ ਫੇਰ ਰਾਜ ਛੁਰੀ ਦਾ ਆਇਆ। ਜਿਹੜਾ ਕੋ ਕਤਲ ਕਰਦਾ ਹੁੰਦਾ ਹੈ ਛੁਰੀ ਨਾਲ ਕਰਦਾ। वाह जी वाह वाह जी वाह। उस वेले हथियार दस रहे हैं बाबा जी। ਫੇਰ ਉਦੋਂ ਬਾਅਦ ਫੇਰ ਹਾਕੀ ਆਈ। ਹਾਕੀ ਤੋਂ ਬਾਅਦ ਉਠਾ ਆਇਆ। वाह ਹੁਣ ਤੇ ਆ ਅੱਛਾ ਇਹਨੂੰ ਫਿਰ ਜਿਸੇ ਦਿਨ ਤੀਸਰਾ ਦਿਨ ਹੋਇਆ ਗਿਆ ਕਿ ਕੋਲੀ ਬਾਵੇ ਦੀ ਮਸਾਲਾ ਹਣ ਲੈਂਦੇ ਪਰ ਹਾਂਜੀ ਦੇਖਿਆ ਹੁਣ ਜਦੋਂ मैं संगी रहा कुछ तकरीबन साल अपने नानका को ये संगी संगी ਸਹੀ सरंगी सुरंगियां ਸਰੰਗੀ ਸੁਹਾਗੀ ਭਾਵੀ ਸੰਗੀ। ਹਾਂ। ਅੱਛਾ ਬਦਮਾਸ਼ਾਂ ਦੇ ਇਲਾਕੇ ਦੀ ਰਹੇ ਹੋ वीडियो चल रही है। ਅੱਛਾ ਦੀਨੇ ਸੰਗਰ ਵਾਲੇ ਨੂੰ ਜਾਣਦੇ एक ਹੋ मिनट बेटा बेटा चाह 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 पानी दो। कोई चीज ना सौ नहीं सकती हाँ जी ਦੀਨੇ ਸੰਗਰ ਵਾਲੀ ਨੂੰ सामने आई है ਸੰਗਰ ਵਾਲੀ नहीं करो बात मैं जानता नहीं और बच्चे संग जाओ ਅੱਛਾ ਗੋਲਨਵਾਲ ਬੁੱਢੇ ਘਰਾਈਏ ਨੂੰ बड़े अगराज ਸ਼ਰਫਰਾ ਆਈ ਤੇ ਗੋਲਨਵਾਲ हाँ हाँ बुढ़ा अगराज बड़े भराए ਉਹ ਫਿਰ ਜਿਸੇ ਤੀਸਰਾ ਦਿਨ ਹੋਇਆ ਤੇ ਉਹ ਚੌਕੀਦਾਰ ਨੂੰ ਆਖਣ ਲੱਗਾ ਸਰਦਾਰ ਨੂੰ ਲਾਵੇ ਆ ਗਏ ਬਾਬਾ ਕੋਲੀ ਚ ਕਿ ਉਹਦੇ ਕੋ ਵੀ ਖੁੰਡ ਹੁੰਦਾ ਸੀ ਇਹਦੇ ਕੋ ਵੀ ਸਰਦਾਰ बाबे बदमाश हैं ना दे बाबे को पते हैं रज के मारी होवे ਉਹ ਜਿਸੇ ਫਿਰ ਆਇਆ ਤੇ ਉਹ ਨਿਕਲਿਆ ਮਸਾਦਾ ਉਹਨੂੰ ਚੌਕੀਦਾਰ ਨਾ ਉਹਨੂੰ ਰਾਜਾ ਤੇ ਨਾ ਇਹਨੂੰ ਸੁਲਤਾਨ ਨੂੰ ਅੱਗੇ ਲੰਘਣ ਦਿੰਦਾ ਉਹ ਬੰਨਾ ਸੀ ਅੱਛਾ ਮਸਾਦਾ ਨੂੰ ਆਉਂਦਾ ਉਹਨੇ ਫਿਰ ਨਾ ਇਹਨੇ ਉਹਨੂੰ ਧੱਕਾ ਮਾਰਿਆ ਤੂੰ ਤੇ ਹਮਾਰ ਉਹਨੂੰ ਆਪਣਿਆ ਫਿਰ ਉਹ ਵੀ ਅੱਗੋਂ ਅੱਛਾ ਖਲੋ ਗਿਆ ਫਿਰ ਉਹ ਖਲੋ ਗਿਆ ਤੇ ਉਹਨੂੰ ਆਖਣ ਲੱਗਾ ਹਾਂ ਭਾਈ ਤੂੰ ਕਰ ਲੈ ਵਾਲ ਉਹਨੇ ਆਖਿਆ ਨਹੀਂ ਤੂੰ ਮੁਸਲਿਆ ਕਰ ਲੈ ਕੁੱਤੇ ਨੂੰ ਭਰਮ ਨਾ ਰਹਿ ਜੇ ਉਹਨੇ ਆਖਿਆ ਗੱਲ ਇਹ ਨੇ ਸਾਡਾ ਜਿਹੜਾ ਦੀਨ ਹੈ ਨਾ ਇਹ ਨਹੀਂ ਆਦਾ ਪਰ ਅਗਲੇ ਨੂੰ ਵਾਰ ਦਿਓ ਪਹਿਲੀ ਤੇ ਤੂੰ ਕਰ ਲੈ ਉਹਨੇ ਫਿਰ ਇਹਨੂੰ ਵਾਰ ਇਹਨੇ ਮਾਰੀ ਇਹ ਸਾਟੋ ਨੇ ਇਹਦੇ ਕੋਲ ਲਾਂਭ ਹੋ ਕੇ ਕਰ ਗਿਆ ਉਹਨੂੰ ਪਛਾਣਦੇ ਵੀ ਨਾ ਲੋਕ ਆਪਣਾ बड़े चुस्तां बन ਉਹ ਫਿਰ ਇਹਨੇ ਜਿਸੇ ਸੁਲਤਾਨੇ ਮਾਰੀ ਉਹਨਾਂ ਨੂੰ ਖੁੱਡ ਰੱਖ ਕੇ ਇੱਕੋ ਖੁੱਡ ਨਾਲ ਜਾ ਪਿਆ ਫਿਰ ਦੋ ਤੋਂ ਮਾਰੇ ਨੇ ਉਹ ਹੀ ਖੁੰਡ ਕੋ ਉਹਦਾ ਹੀ ਪਰਨਾ ਤੇਰਦਾ ਲਾ ਕੇ ਉਹਨੂੰ ਇੱਥੋਂ ਪਾ ਕੇ ਡਾਂਗ ਪਾ ਕੇ ਤੇ ਬਾਵਿਆਂ ਦੇ ਬੂਹੇ ਅੱਗੇ ਜਾ ਚੁੱਕਿਆ ਇਹ ਜਿਹੜੀ ਤੁਹਾਡਾ ਦੋਤਰਾ हाँ ਹੋਰ ਉਹਨੂੰ ਨਾਮ ਕਨਾਮ ਉਹਨੂੰ ਦਿੱਤਾ ਤੇ ਆਖਣ ਲੱਗੇ ਤੂੰ ਜਾ ਭਾਈ हाँ ठीक है ਅੱਛਾ ਸੁਲਤਾਨੇ ਜਿਹੜਾ ਵੀ ਸੋਹਣਾ ਜਣਾ बड़े ਰੋਜ਼ ਮਾਮਾ ਨਹੀਂ ਜਾ नहीं ये देखो आ दौन बुनिया छोटा सी बड़ा। बड़ा जवान थी बड़ा। काली बागों ने बन ਇੱਕ ਨਾਬੂ ਦੀਨਦਾਰ है नाबू। नाबू नींदारा हो ये किसी छोटे से जवान था है ਮੇਰੀ ਤੁਹਾਡੀ ਉਮਰ ਦੀ ਰਾਜੀ ਹੈ ਬੇ बड़े बड़े जवान ਮੈਂ ਜਦੋਂ ਜਰਮਨ ਤੇ ਜਾਪਾਨ ਦਾ ਜੰਗ ਪੁੱਤਰਾ ਲੱਗਾ ਨਾ ਮੈਂ ਉਦੋਂ ਦੀ ਪਛਾਣ ਲਈ ਜਦੋਂ ਹੀਰੋ ਚੀਮੇ ਬੰਬ ਵੱਜਾ आहो ਇਹ ਤੇ ਉਹਦੇ ਜੰਗ ਦੇ ਸ਼ੁਰੂ ਹੋਈ ਸੀ ਉਦੋਂ 1918 ਨਹੀਂ ਉਹ ਪਹਿਲੀ ਜੰਗ ਹਾਂ। ਜਿਹੜੀ ਜੰਗ ਇਹ ਗੱਲ ਕਹਿੰਦੀ ਹਮ ਕੀ ਹਾਂ 1947 ਦੀ ਸ਼ੁਰੂ ਹੋਈ ਸੀ ਤੇ 45 ਸਤੰਬਰ ਜਾ ਕੇ ਬੰਦ ਹੋਈ ਸੀ ਜੰਗ ਉਦੋਂ ਇੱਥੇ ਸਾਡੇ ਵੀ ਇੱਥੇ ਬਲੈਕ ਆਊਟ ਸੀ ਆ ਬਲੈਕ ਆਊਟ ਉਦੋਂ ਵੀ ਬਲੈਕ ਆਊਟ ਸੀ ਜੰਗ ਉੱਥੇ ਲੱਗਾ ਸੀ अच्छा ਸਾਡੇ ਮੁਲਕ 'ਚ ਵੀ ਬਲੈਕ ਆਊਟ ਸੀ ਉਹ ਸੀ ਨਾ ਇਦੋਂ ਜਾਪਾਨ ਆ ਰਿਹਾ ਸੀ ਨਾ ਹਾਂ। ਚੀਨ ਨੂੰ ਫਤਿਹ ਕਰਕੇ ਆਪਾਂ ਸਿੰਗਾਪੁਰ ਮਿਲਾਇਆ ਹਾਂ। ਉਹ ਇੰਡੀਆ ਜਾਣਾ ਚਾਹੁੰਦਾ ਸੀ ਤੇ ਹਿਟਲਰ ਦੀਆਂ ਫੌਜਾਂ ਤੇ ਇਹਦਾ ਸੀ ਵੀ ਦਿੱਲੀ ਜਾ ਕੇ ਦੋ ਇਕੱਠੇ ਹੋ ਜਾਣੇ ਸਾਰੇ ਹਾਂ ਬਿਲਕੁਲ ਵੇਲੋ ਹੀ ਅੱਜ ਕੱਲ੍ਹ ਸੀ ਹਿਸਟੋਰੀਕਲ ਗੱਲ ਹੈ मैं क्या बात है, पेड़ बंद छड़े ਮੈਂ ਇਹਦੇ ਸਾਰੇ ਇਹਨਾਂ ਨੂੰ ਨਹੀਂ ਮੈਂ ਕਿਹਾ ਪੁੱਤਰਾਨਾ ਲਿਆ ਮੈਂ ਕਿਹਾ ਕਿ- ਕਿਉਂਕਿ ਬਾਜ ਜੀ ਇਹ ਮੇਤੇ ਬਗੜਿਆਂ ਦੇ ਮਾਸੀ ਘੋਲ ਜਾਂਦੇ ਨੇ ਬੇਟੇ ਕੁਸ਼ਤੀਆਂ ਨਹੀਂ ਹਾਂ ਮਰਾਸੀ ਨਹੀਂ ਆ ਹਾਂ ਮੇਤਲੇ ਬੋਲਦੇ ਆਣੇ ਬੋਗਰੇ ਮੇਤਲੇ ਹਾਂ ਮਰਾਸੀ ਘੋਲਦੇ ਆ खोल दे ਇਹ ਸਭ ਤਾਂ ਰਹਿੰਦੇ ਸਨ ਮੈਂ ਅਗਲੇ ਜੋ ਥੱਕ ਜਾ ਤੇ ਡੋਲ ਢਾ ਜਾਂਦਾ ਅੱਛਾ ਇਹ ਜਾਂ ਲਾਸ਼ ਪਾ ਰਹਿੰਦੇ ਸਨ ਤੇ ਉਤਰਾ ਬੰਦਾ ਪਰਤਾ ਮਰ ਜਾਂਦਾ ਵੇ ਉਹਨਾਂ ਥੱਕ ਜਾਣਾ ਫੁੱਟ ਜਾਣਾ ਉਹਨਾਂ ਡੋਲ ਢਾਹ ਹਾਂ ਅਗਲਾ ਜੋ ਨਾ ਡੋਲ ਢਾਣਾ ਮਤੇ
ਕੀ ਬਾਤ ਹੈ। ਬੂਟੇ ਦਾ ਮੁੱਲਾ ਬੜਾ ਸੋਹਣਾ ਜਰਾ ਬਹੁਤ ਚਲੋ ਸੋਹਣਾ ਚਲੋ ਜਰਾ ਇੱਕ ਅੱਛਾ ਬਾਬਾ ਜੀ ਇਹ ਆਪਣਾ ਛੋਟਾ ਵੀਰ ਆਇਆ ਵੇ ਮੈਂ ਬਾਬਾ ਜੀ ਤੁਹਾਡੀਆਂ ਸਾਰੀਆਂ ਵੀਡੀਓ ਦੇਖੀਆਂ ਨੇ। ਜਿਹੜੀ ਪਹਿਲੀ ਤੁਸੀਂ ਵਾਘਾ ਬਾਰਡਰ ਵਾਲੀ ਸੀ ਨਾ, ਤੁਸੀਂ ਐਂਟਰ ਹੋਏ ਹੋ, ਉਹ ਵੀਡੀਓ ਪਹਿਲੇ ਚੜੀ ਹੈ। ਅੱਛਾ ਇਹ ਚੈਨਲ ਡਾਕਟਰ ਸੁਣਵਾਈ ਵਾਲੀ ਦਾ ਸਾਂਝਾ ਪੰਜਾਬ ਦੇ ਉੱਥੇ ਪਹਿਲਾਂ ਮੈਂ ਵੀਡੀਓ ਵੇਖੀ, ਪਹਿਲੀ ਵੀਡੀਓ ਵੇਖੀ ਹੈ ਜਦੋਂ ਤੁਸੀਂ ਪੰਜਾਬ ਚ ਕਾਲ ਕੀਤੀ ਸੀ। ਵੈਰੀ ਗੁੱਡ। ਹਾਂ ਹਾਂ ਉਹ ਜਿਹੜੀ ਸਾਮਲ ਧਾਮੀ ਸਾਹਿਬ ਨੇ ਚੜੀ ਸੀ, ਉਹ ਵੀ ਮੈਂ ਦੇਖੀ ਸੀ। ਅੱਛਾ। ਉਸ ਤੋਂ ਬਾਅਦ ਆਹ ਸਾਰੀਆਂ ਵੀਡੀਓ ਜਿਹੜੇ ਢੋਲ ਵਾਲੀ ਵੀਡੀਓ ਸੀ, ਉਹ ਮੇਲਾਂ ਦਿੱਤੀਆਂ ਨਾ, ਉਹ ਵੀ ਸਾਰੀ ਵੇਖੀ ਹੈ। ਫਿਰ ਤੁਸੀਂ ਪਿੰਡ ਦਾ ਟੂਰ ਕੀਤਾ, ਉਹ ਵੀ ਸਾਰੀ ਵੀਡੀਓ ਦੇਖੀ ਹੈ। ਫਿਰ ਤੁਸੀਂ ਉੱਤੇ ਰਿਸ਼ਾੜੇ ਗਏ ਉਹ ਜਿਹੜਾ ਸਰੰਗੀਆਂ ਪਿੰਡ ਉੱਥੇ ਗਏ ਹੋ ਤੁਸੀਂ, ਉਹ ਵੀ ਸਾਰੀ ਵੀਡੀਓ ਦੇਖੀ। ਉਹ ਸ਼ਾਇਦ ਰਾਤੀ ਚੜੀ ਸੀ। ਹਾਂਜੀ ਹਾਂਜੀ ਤੇ ਉਹ ਮੈਂ ਤੁਹਾਡੇ ਕੋਲ ਪੁੱਛਣਾ ਹੈ, ਮੈਂ ਤੁਹਾਨੂੰ ਪੁੱਛਣਾ ਆਪਣੇ ਪਿੰਡਾਂ ਦੇ ਬਾਰੇ ਜੀ ਕੋਈ ਕਿਹੜਾ ਗੱਲਬਾਤ। ਪਿੰਡ ਪਿੰਡਾਂ ਦੱਸੋ ਇਹ ਲੱਦੜ ਨਹੀਂ, ਲੱਦੜ ਦੇ ਨਾਲ ਜਿਹੜਾ ਪਿੰਡ ਹੈ ਨਾ ਜੱਡੂ ਜੰਡੂ ਪੜਾ ਨੂੰ ਥੋੜਾ ਇੱਧਰ ਨੂੰ। ਅੱਛਾ ਸਾਡੇ ਪਿੰਡ ਦਾ ਨਾਮ ਇੰਟਰਨੈਟ ਦੇ ਬੇਗੋਵਾਲ। ਬੇਗਵਾ ਇਹ ਲੱਤਾਂ ਉਹਦਾ ਦਕਰੋਂ ਨਾਮ ਹੈ ਪੁਰਾਣਾ ਚੜਦੇ ਇੰਟਰਨੈਟ ਲੱਤਾਂ ਤੋਂ ਚੜ ਜਾਂਦੇ ਬੇਗਵਾ। ਆਕੀ ਵਾਲੀ ਦੇ ਨਾਲ ਤੇ ਲੱਦੜਾਂ ਦੇ ਵਿੱਚ ਅੱਛਾ ਘਰ ਹੀ ਆਉਂਦਾ ਤੇ ਪੰਦਰਾਂ ਹੀ ਥੋੜਾ ਗਾਂ ਚੱਲ ਰਹਿੰਦਾ ਉਹਨੂੰ ਪੰਤਾਂ ਜੀ ਪੜਤਾਂ ਦੀ ਪੜਾ ਭਾਣੇ ਵਾਲੀ ਦਾ ਪਤਾ ਜੀ, ਭਾਣੇ ਵਾਲੀ ਦਾ ਪਤਾ। ਉਹਦੇ ਨਾਲ ਇੱਧਰ ਅੱਛਾ ਅੱਛਾ ਇਹ ਨੰਗ ਕੇ ਭਾਣੇ ਵਾਲੀ ਜਾਏਗਾ ਸਾਡਾ ਪਿੰਡ। ਵਾਹ ਵਾਹ ਵਾਹ। ਉਰਦੂ ਵੀ ਤੁਸੀਂ ਪੜ੍ਹ ਲੈਂਦੇ ਹੋ। ਹਾਂਜੀ। ਮੈਂ ਵੀਡੀਓ 'ਚ ਵੇਖੀ ਹੈ, ਤੁਸੀਂ ਉਰਦੂ ਵੀ ਪੜ੍ਹ ਲੈਂਦੇ ਹੋ। ਬਿਲਕੁਲ ਪੁੱਤ ਮੈਂ ਉਰਦੂ ਪਹਿਲੀ ਲਿਖ ਬਾਤ ਵੀ ਜਾਂਦੇ ਲੈਂਦੇ। ਅੱਛਾ ਪਹਿਲੀ ਬਾਤ ਬੜੀ ਗੱਲ ਹੈ ਇੰਨਿਆਂ ਸਾਲਾਂ ਬਾਅਦ। पहली बात जमात ला के 8 साल 8वीं बात में उर्दू पढ़े परीक्षा बड़ी उर्दू बड़ी ਇਹ ਗੱਲ ਬੜੀ ਹੈ ਕਿ 17 ਸਾਲਾਂ ਬਾਅਦ ਹਰ ਚੀਜ਼ ਯਾਦ ਹੈ ਤੁਹਾਨੂੰ। 71 साल ਉਹ 71 ਹੀ ਹੋ ਗਈ ਸੀ। उम्र मेरी हूँ 86वां साल लगा। ਸਹੀ अगला गोरे वेखना नहीं मिलेगा, अगला 87वां लगेगा। ਮੇਰਾ ਦਮ 100 ਤੱਕ ਪਾਇਆ। ਅੱਛਾ ਤੁਹਾਡਾ ਜਿਹੜਾ ਮੇਨ ਸਵਾਲ ਹੈ ਜਾਣਦੇ ਨਾਲ 92 ਸਾਲ ਦੇ ਹੋ ਗਏ। शायद उन तक पहुंच गई असी भी। ਅੱਲਾਹ ਅੱਛਾ ਬਾਬਾ ਜੀ ਇਹਨਾਂ ਦਾ ਮੇਰਾ ਮੇਨ ਸਵਾਲ ਹੈ ਹੀ ਕਰਨਾ ਚਾਹੁੰਦੇ ਨੇ ਕਿ ਸਾਡੇ ਪਿੰਡ ਦੀ ਕੋਈ ਹਿਸਟਰੀ ਸਾਡੇ ਪਿੰਡ ਦੇ ਬਾਰੇ ਚ ਤੁਹਾਨੂੰ ਪਤਾ ਹੈ, ਮਤਲਬ ਇਹ ਵੇਖੋ ਜਦੋਂ ਅਸੀਂ ਲੰਘੀ ਜਾਣਾ ਗਿੱਲਾ ਚੱਕ ਵਾਲਾ ਜਿਹੜਾ ਰਾਹ ਹੈ, हाँ ਇਹ ਸਿੱਧਾ ਆਂਦਾ ਸੜਕ, ਉਹਦੇ ਅੱਗੇ ਆਂਦਾ ਕੋਟਕੋੜਾ, ਉਹਦੇ ਅੱਗੇ ਫਿਰ ਭਾਣੇ ਵਾਲੀ ਆਂਦਾ। ਕੋਟਕੋੜਾ ਲੰਘ ਕੇ ਭਾਣੇ ਵਾਲੀ ਜਾਈਦਾ। ਉਸ ਪਿੰਡ ਦੇ ਬਾਰੇ ਤੁਹਾਨੂੰ ਨਹੀਂ ਪਤਾ ਹੈ। ਮੈਨੂੰ ਪੁੱਤ ਇਹਨਾਂ याद है कि एक बार लदन आया ने कराई थी छिंज कराई थी अच्छा। करतार सिंह होना ने एक करतार सिंह का खूह है लदों चढ़ गया सी यार ईसर कालीए का ही ना कालवाई का खूह बिल्कुल ना लगता इन्हें छिंज कराई थी जो उसे छिंज ਦੇ ਵਿੱਚ ਤੁਹਾਡੇ ਪਿੰਡਾਂ ਨੂੰ ਵੀ ਜਵਾਨ ਆਏ ਸੀ, ਇਹ ਸਾਡੇ ਪਿੰਡੇ ਵੀ ਗਏ ਸੀ, ਲੱਲੀਆਂ ਦੇ ਬੱਚੇ ਗਏ ਸੀ ਸਾਰੇ, ਤੇ ਲੱਦਾਂ ਦੇ ਵੀ ਆਏ ਸੀ। ਤੇ ਕੌਡੀ ਉਹਦੇ ਹੁਣ ਤੇ ਕੌਡੀ ਐਂ ਖੇਡੇ ਐਂ ਕਰਕੇ ਹੱਸ ਲਾਂਦੇ ਉਹਦੇ ਨੇ ਆ ਮਾਂ ਦਾ ਪੁੱਤਾ ਕੌਡੀ ਪਾ ਜੋ ਕੱਲਾ ਬੰਦਾ ਹਾਏ ਇਹ ਮੇਲਿਆਂ ਦੇ ਕੱਲੀ ਕੱਲੀ। ਤੁਹਾਡੇ ਪਾਸੇ ਵਾਲ ਮੈਂ ਵੇਖੀ ਹੈ ਚੌਂ ਵਾਲੀ ਜਿਹੜੀ ਦਾਇਰੇ ਵਾਲੀ ਉਹ ਜਾਣ ਯਾਰ ਹੁਣ ਜਲਮਾਂ ਨੂੰ ਲਿਖੋ ਜਾਣਦੇ ਇੱਥੇ ਦਿਲ ਮਮਤਰਾਈ ਨੂੰ ਜਾਣਨਾ ਨਹੀਂ ਜਾਂਚ ਸੀ ਕਾਲੇ ਵਾਲੀ ਉਹਨੂੰ ਜਾਣਦੇ ਦਿਲ ਮੋਹ ਨੂੰ ਜਾਣਨਾ। ਇੱਕ ਦਿਲ ਮੋਹ ਸਾਡੇ ਰਾਹੀਂ ਸੀ, ਇੱਥੇ ਜੱਜ ਸੀ। ਆ ਉਹਨੂੰ ਜਾਣਨਾ ਤੇ ਜਿਹੜਾ ਦਿਲ ਮਮਤਰਾਈ ਸੀ ਨਾ ਤੇ ਪਿੰਡ ਦਾ ਕੋਈ ਹੋਰ ਨਾ ਹੋਣਾ। ਸਹੀ ਤਾਂ ਦੱਸੀ ਹੈ ਗੱਲ ਮੁੰਡੇ ਨੂੰ। ਉਹ ਸਭ ਤੋਂ ਹੋਈ ਕਬੱਡੀ। ਸਹੀ ਕਬੱਡੀ ਦੇ ਤੁਹਾਡੇ ਪਿੰਡਾਂ ਨੂੰ ਆਏ ਸਨ ਮੁੰਡੇ, ਬੜੀ ਤਗੜੀ ਖੇਡ ਸੀ ਕਬੱਡੀ ਵਾਲੀ ਜੱਫੀ ਪਾਉਣ ਤੋਂ। ਉਸੇ ਬੱਟੇ ਬਾਂਹ ਜਲੀਆਂ ਵਾਂ ਚ ਬੜੀਆਂ ਮੈਨੂੰ ਯਾਦ ਹੈ। ਭਾਣੇ ਆਈਏ ਵਿੱਚ ਆ ਸਨ ਤੁਹਾਡੇ ਪਿੰਡ ਦੇ ਉਹ ਨਹੀਂ ਲੜਾਈ ਹੋਈ। ਇਹ ਪਰਲਿਆ ਸੀ ਤੇ ਹੁੰਦਾ ਇਹ ਦਸਾਂ ਸਹੀ ਸਾਡਾ ਘਟਰੋ ਵੀ ਹੈ ਛਬੀਲਪੁਰੀ ਹੈ। ਇਹ 4-5 ਇਹਦੇ 4-5 ਤੋਂ ਫਿਰ ਇਹਨਾਂ ਦੀਆਂ ਢੇਮਾਂ ਚਲੀਆਂ ਦੀ ਬੜੀਆਂ। ਫਿਰ ਸਿਆਣਾ ਬੰਦਿਆ ਉਹ ਕਿਹੜੀ ਕਦੋਂ ਡੇ ਆਪੇ ਢੇਮਾਂ ਮਾਰ ਬਾਬਾ ਜੀ ਬੰਦਿਆਂ ਦੇ ਸਿਰਾਂ ਦੇ ਕੁੜੁੰਬੇ ਨਿਕਲੇ ਹੋਣੇ ਨੇ। ਮੈਂ ਵੀ ਕਬੱਡੀ ਖੇਡ ਲਾਂ ਨਾ ਤੇ ਹੋ ਜਾਂਦੀ ਹੁੰਦੀ ਹੈ ਬੰਦੇ ਬੰਦੇ ਨੂੰ ਕਿਹਦਾ ਪੁੱਤਰ ਮੈਂ ਕੌੜਿਆਂ ਦੇ ਮੌਲਵੀ ਕੂਬ ਦਾ ਪਤਾ ਜੀ? ਮੌਲਵੀ ਕੋ ਨਹਿਰੀਆ ਮੌਲਵੀ ਕੂਬ ਨਹਿਰੀਆ ਉਹ ਕਿਤੇ ਮਾਸਟਰ ਮੈਂ ਸ਼ਫੀ ਗਿਆ ਜੋ ਨਹੀਂ ਸ਼ਫੀਕਿਆਂ ਚ ਨਹੀਂ, ਉਹਨਾਂ ਜਿਹੜੇ ਨਹੀਂ ਸ਼ਫੀ ਬੰਦੀ ਗਿਆ ਜੋ ਨਹੀਂ ਉਹਨਾਂ ਦੇ ਨਹਿਰੀਆਂ ਜੋ ਹੈ ਸਾਡਾ ਡੇਰਾ ਇੱਧਰ ਨਵੇਂ ਪਿੰਡ ਨਹੀਂ ਮਹਿਰਾਂ ਦੇ ਖੂਹਾਂ ਦੇ ਸਾਹਮਣੇ ਬਾਬੇ ਅਹਿਮਦੀਨ ਦਾ ਡੇਰਾ। ਮਾਸਟਰ ਮਹਿਮੂਦ ਦਾ ਪਤਾ ਜੀ? ਨਾ ਕਦੀ ਗਏ ਨਹੀਂ ਹੋ। ਅੱਛਾ ਉੱਥੇ ਸਾਡੇ ਉਹਨੀਆਂ ਦੇ ਰਿਸ਼ਤੇਦਾਰੀ ਆ, ਉਹ ਭਰਾ ਮੇਰਾ ਵਿਆਹ ਆ। ਹਾਂ ਨਾਚ ਕੇ ਨਹੀਂ ਹੋਇਆ। ਆਹੋ ਭਾਈਆਂ ਦੇ ਸਾਰੇ ਪਤਾ। ਇਹ ਸਾਡੀ ਮਾਤੀ ਦੇ ਪੁੱਤਰ ਹੁਣ ਪੁੱਤਰ ਨੂੰ ਪੜ੍ਹਨਾ ਹਾਂਜੀ ਮੈਂ ਯੂਨੀਵਰਸਿਟੀ ਜਾਣਾ, ਸੌਫਟਵੇਅਰ ਇੰਜੀਨੀਅਰਿੰਗ ਚ ਦਾਣਾ। ਉਹ ਬਹੁਤ ਅੱਛਾ ਬੜੀ ਖੁਸ਼ੀ ਦੀ ਗੱਲ ਹੈ ਪੁੱਤਰ। ਅੱਛਾ ਬੜੀ ਖੁਸ਼ੀ ਦੀ ਗੱਲ ਤੇ ਭੈਣ ਜੋ ਨਾਲ ਗੁਜਰਾਤ ਯੂਨੀਵਰਸਿਟੀ ਤੇ ਟੀਮ ਕਰਕੇ ਨਾਲ ਵਾਲੀ ਟੀਮ ਕਰਕੇ ਓਕੇ ਸਾਡਾ ਅਨਸਾਸ ਸਟਾਫ ਦੀ ਹੁੰਦੀ ਹੈ ਨਾ।
एचईसी ने करवाए थे, कैसा कैंपस है? अच्छा बेटा इतने पे रोड दे मोटरसाइकिल दे या बस से या मोटरसाइकिल ਤੇ ਆਂ ਬਾਹਰ ਸਕੂਟਰ ਤੁਹਾਡੇ ਦਾ ਕੇ ਵਾਲੇ ਵੀ ਉੱਥੇ ਬੜੇ ਨੇ ਸਕੂਲ ਇੱਥੇ ਤੁਸੀਂ ਪੜ੍ਹੇ ਹੋ ਗੋਗੀ नहीं गोगन बाबे बेटा ਦੋ ਨੰਬਰ ਸਕੂਲ ਨਹੀਂ ਜਿਹੜਾ ਹੁਣ ਕੋਲ ਹੈ 2 ਨੰਬਰ ਸਕੂਲ ਹੈ ਇਹ हाँ से बने हाँ। ਸਹੀ हाँ को 2 साल जन्मों पढ़े उसे की थी पंचमी तक उसे गए ते 6वीं 7वीं 8वीं जितने संत पे अपना पढ़ ਇਹ ਲੋ ਇੰਨੀ ਯਾਦ ਆਸਤੇ ਬਾਬੇ ਰਾਣੀ ਇੱਥੇ ਬਜ਼ੁਰਗਾਂ ਨੂੰ ਕਈਆਂ ਨੂੰ ਭੁੱਲ ਜਾਂਦੀ ਹੁੰਦੀ ਹਾਂਜੀ ਹੈ ਹਾਂਜੀ ਹਾਂਜੀ मनु बेटा इतना ही याद आ मैं प्रार्थना जम्मू जन्मों में गई तेरे प्रार्थना होनी मुझको तेरी है जस्तजू मुझको तेरी तलाश है यार क्या जमाना से बेटा कच्छा सा पढ़ना पट्ठिया गाना बहुत इतने मूल सिंह नाइक हेडमास्टर उसी सरदार फिर बाद चो DPI हो गया टूर करता था पिंडा ने पढ़ाला ने अपना बाद दे चनमोम दे हुंदा ने मुंडे जोता ने सारे शीशे पढ़ते हैं कट्ठे ਤੁਹਾਡਾ ਨਾਂ ਕੀ ਹੈ? हाँ जी ਨਾਂ ਕੀ ਹੈ? कश्मीरा सिंह ਹਾਂਜੀ कश्मीरा सिंह ਸਰਦਾਰ ਕਸ਼ਮੀਰਾ ਸਿੰਘ कश्मीरा सिंह हाँ ਕਸ਼ਮੀਰਾ हाँ कश्मीरा वो कश्मीर कहने चलो कोई गल नहीं। ਮੈਂ ਤੁਹਾਡੀ ਸਾਰੀ ਵੇਖੀ ਵੀਡੀਓ ਡਿਟੇਲ ਤੁਹਾਡੇ ਜਿਹੜੇ ਹਨ ਚਾਚੇ ਹੋੜੀ ਚੌੜੀ ਮਹਿਤਾਬ ਦੀ ਮਹਿਤਾਬ ਦੀ ਸਾਡੇ ਮਹਿਤਾਬ ਦੀ। ਇਹ ਬੇਟਾ ਇਸ ਤਰ੍ਹਾਂ ਨਾ ਸਾਡੇ ਦਾਦੇ ਜਿਹੜੇ ਹਨ ਨਾ ਮੁਤਾਬਿਕ ਉਹ 2 ਭਰਾ ਸਨ ਤੇ ਇਹ ਵੀਰ ਸਿੰਘ ਤੇ ਆਪਣਾ ਮਹੀਰ ਸਿੰਘ ਤੇ ਮੱਘਰ ਸਿੰਘ ਜਿਹੜਾ ਸੀ ਉਹ ਸਾਡਾ ਵੀ ਵੱਡਾ ਹੋ ਗਿਆ ਤੇ ਇਹ ਚੌੜਾ ਜਿਹੜਾ ਵੀਰ ਸਿੰਘ ਸੀ ਇਹਦੇ ਫਿਰ ਬੱਚੇ ਆਪਣਾ ਮਹੀਰ ਸਿੰਘ ਦੇ ਬੱਚੇ ਇਸਲਾਮ ਆ ਗਏ ਉਹ ਬੀਵੀ ਉਹਨਾਂ ਦੀ ਹੋ ਗਈ ਨਾ ਹਾਂ ਇੱਕੋ ਹੀ ਖਾਨਦਾਨ ਦਾ ਸੀ ਸਾਰਾ ਇੱਕੋ ਹੀ ਦੇਖੀ ਸੀ ਮੈਂ ਤੁਹਾਡੀ ਵੀਡੀਓ ਕਸ਼ਮੀਰੀਆਂ ਦੀ ਬੱਚੀ ਸੀ ਤੇ ਉਹ ਸ਼ਾਦੀ ਹੋਈ ਹਾਂ ਬਈ ਚੈਨਲ ਦਾ ਨਾਂ ਕੀ ਤੁਹਾਡਾ ਇੱਕ ਮਿੰਟ ਦੱਸੋ ਇੱਕ ਸੁਨੇਹਾ ਦਵੋ ਸੁਨੇਹਾ ਕਿਹਨਾਂ ਨੂੰ ਜਿਹੜੇ ਤੁਹਾਡੇ ਮਤਲਬ ਕਿ ਇਸ ਵੇਲੇ ਪੂਰੀ ਦੁਨੀਆ ਦੇ ਵੀਡੀਓ ਦੇਖੀ ਜਾ ਰਹੀ ਤੁਹਾਡੀ ਤੇ ਬਹੁਤ ਸਾਰੇ ਐਸੇ ਲੋਕ ਤੁਹਾਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਨਾਂ ਕੋਈ ਸੁਨੇਹਾ ਦਵੋ ਦੇਖੋ ਜੀ ਮੈਂ ਜੇ ਸਾਂਝੇ ਪੰਜਾਬ ਦੇ ਜਿੰਨੇ ਵੀ ਉਹ ਡਰਾਈਵਰ ਜੀ ਦੇਖ ਰਹੇ ਨੇ ਮੈਂ ਉਹਨਾਂ ਨੂੰ ਇਹ ਗੁਜ਼ਾਰਿਸ਼ ਕਰਾਂਗਾ ਜੀ ਜੀ ਕਿ ਜਿੰਨਾ ਪਿਆਰ ਜਿਸ ਤਰੀਕੇ ਨਾਲ ਅਸੀਂ ਇਹਨੇ 71 ਸਾਲਾਂ ਬਾਅਦ ਇਕੱਠੇ ਹੋਏ ਆ ਜੱਫੀਆਂ ਪਾਈਆਂ ਨੇ ਜੱਫੀਆਂ ਪਾ ਕੇ ਰੋਏ ਵੀ ਆ ਤੁਸੀਂ ਗੱਲ ਆ ਕੇ ਜੀ, ਜੀ। ਉਹ ਵੀਰੋ ਇਹੋ ਜਿਹਾ ਪੰਜਾਬ ਇਹੋ ਜਿਹਾ ਪਿਆਰ ਉਹ ਇਹੋ ਜਿਹੇ ਜਿਹੜੇ ਸਮੇਂ ਉਹ ਕਿਸੇ ਬਾਰਡਰ ਮਿਟ ਗਿਆ ਚਲੋ ਦੋਵਾਂ ਪੰਜਾਬਾਂ ਦੀ ਪਬਲਿਕ ਬਿਨਾਂ ਪਰਮਿਟ ਦੇ ਉੱਧਰ ਆਏ ਜਾਏ ਤੇ ਜਿਹੜੀ ਗੱਲ ਹੋ ਗਈ ਉਹ ਤੇ ਵਾਪਸ ਨਹੀਂ ਹੋ ਸਕਦੀ ਜੀ ਪਾਰਟੀਸ਼ਨ ਵਾਈ ਜਿੱਥੇ ਤੱਕ ਉਹ ਗਿਆ ਲੇਕਿਨ ਇਹ ਗੱਲ ਵੀ ਇੰਨੀ ਖੁੱਲ੍ਹ ਹੋਵੇ ਦੋਵੇਂ ਸਰਕਾਰਾਂ ਇੰਨੀ ਸਾਡੇ ਮਿਹਰਬਾਨੀ ਕਰਨ ਕਿ ਦੁਨੀਆ ਖੁੱਲੀ ਆਏ ਜਾਏ ਇੱਕ ਦੂਜੇ ਨੂੰ ਮਿਲਣ ਫਿਰ ਅਸੀਂ ਇਕੱਠੇ ਹੋ ਕੇ ਭੰਗੜੇ ਪਾਈਏ ਤੇ ਹੀ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬ ਮੰਗਾਈਏ ਜੀ 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 ਇਹ ਸਾਡੀ ਜੋ ਤਮੀਜ਼ੋ ਤਮੱਦਨ ਹੈ ਪੰਜਾਬ ਦਾ ਇਹ ਇਸ ਪੰਜਾਬ 'ਚ ਹੈ ਲਹਿੰਦੇ ਪੰਜਾਬ ਚੜ੍ਹਦੇ ਕਿ ਨਹੀਂ ਦੇਖੋ ਜੀ ਹੀ ਰਾਂਝਾ ਇੱਥੇ ਹੋਏ ਸੱਸੀ ਪੁੰਨੂ ਇੱਥੇ ਹੋਏ ਸ਼ੀ ਫਰਿਆਦ ਇੱਥੇ ਹੋਏ ਸੋਹਣੀ ਮਹੀਵਾਲ ਇੱਥੇ ਹੋਏ ਜੀ ਜੀ ਬੜੇ ਬੜੇ ਜਿਹਨਾਂ ਨੂੰ ਲੋਕ ਗਾਥਾਵਾਂ ਸਾਡੀਆਂ ਜਿਹੜੀਆਂ ਨੂੰ ਇੱਥੋਂ ਸਾਡੀਆਂ ਸ਼ੁਰੂ ਹੁੰਦੀਆਂ ਨੇ ਤੇ ਅਸੀਂ ਇਹ ਰੱਬ ਅੱਗੇ ਦੁਆ ਕਰਨੇ ਆ ਅੱਲਾਹ ਪਾਕ ਅੱਗੇ ਕਿ ਹੈ ਅੱਲਾਹ ਪਾਕ ਹੈ ਕਾਦਰ ਕਰੀਮ ਕਰਤਾ ਪੁਰਖ ਅਕਾਲ ਪੁਰਖ ਵਾਹਿਗੁਰੂ ਸਾਨੂੰ ਇੱਕ ਵਾਰ ਫੇਰ ਮੇਰ ਇਹ ਜਿਹੜਾ ਬਾਰਡਰ ਇਹ ਟੁੱਟਿਆ ਅਸੀਂ ਖੁੱਲੇ ਇੱਕ ਦੂਜੇ ਨੂੰ ਆਈਏ ਜਾਈਏ ਇਹਨਾਂ ਦੀਆਂ ਇੱਦਾਂ ਜਾ ਕੇ ਅਸੀਂ ਸੇਵੀਆਂ ਖਾਈਏ ਆਹਾ। ਤੇ ਸਾਡੀ ਵਿਸਾਖੀ 'ਚ ਇਹ ਜਾ ਕੇ ਭੰਗੜੇ ਪਾਉਣ ਦੇ ਜਲੇਬੀਆਂ ਵਾਹ ਜੀ ਵਾਹ। ਇਹੋ ਰੱਬ ਤਾਲਾ ਕੇ ਉਸ ਪਰਵਰਦਗਾਰ ਅੱਗੇ ਇਹੋ ਅਪੀਲ ਹੈ ਨਬੀ ਅਕਰਮ ਅੱਗੇ ਹਜ਼ਰਤ ਸੱਲੱਲਾਹੁ ਅਲੈहि ਵਸੱਲਮ ਅੱਗੇ ਵੀ ਇਹ ਬੇਨਤੀ ਹੈ ਤੁਸੀਂ ਖੁਦਾ ਦੇ ਰਸੂਲ ਹੋ ਤੇ ਇੰਨੀ ਸਾਡੇ ਤੇ ਕਿਰਪਾ ਕਰੋ ਇੰਨੀ ਸਾਡੇ ਤੇ ਮਿਹਰ ਕਰੋ ਹਾਂ ਤੁਸੀਂ ਅੱਲਾਹ ਤਾਲਾ ਨੂੰ ਕਹਿ ਕੇ ਰੱਬ ਦੇ ਰਸੂਲ ਹੋ ਤੁਸੀਂ ਰੱਬ ਦੇ ਭੇਜੇ ਹੋਏ ਪੈਗੰਬਰ ਹੋ ਤੇ ਤੁਸੀਂ ਅੱਲਾਹ ਤਾਲਾ ਕੋਲ ਇੰਨੀ ਸਾਡੇ ਦੁਆ ਕਰਵਾਓ ਕਿ ਅਸੀਂ ਫਿਰ ਇਕੱਠੇ ਹੋ ਜਾਈਏ ਪੰਜਾਬ ਫਿਰ ਆਪੇ ਖੁੱਲੇ ਡੁੱਲੇ ਆਈਏ ਜਾਈਏ ਤੇ ਇਸ ਤਰ੍ਹਾਂ ਪਿਆਰ ਦੀ ਜ਼ਿੰਦਗੀ ਜਿਵੇਂ ਸਾਡੀ ਪਹਿਲੂ ਨਿਭਦੀ ਸੀ ਉਸ ਤਰ੍ਹਾਂ ਸਾਡੀ ਉਹ ਨਿਭਣੀ ਚਾਹੀਦੀ ਹੈ ਜੀ ਜੀ 1100 ਸਾਲ ਦਾ ਸਾਡਾ ਰਿਸ਼ਤਾ ਨੌਵੀਂ ਸਦੀ ਲਾ ਕੇ 1947 ਤੱਕ ਦਾ ਰਿਸ਼ਤਾ ਸਾਡਾ 1100 ਸਾਲ ਦਾ ਰਿਸ਼ਤਾ ਸਾਡਾ ਹਾਂਜੀ ਸਾਡਾ ਮੁਸਲਮਾਨਾਂ ਭਰਾਵਾਂ ਦਾ ਤੇ ਸਿੱਖਾਂ ਦਾ ਤੇ ਬਾਕੀ ਹਿੰਦੂਆਂ ਦਾ ਜਿਹਨੇ ਵੀ ਨੇ ਸਾਰੇ ਇਕੱਠੇ ਰਹੇ ਹਨ 1100 ਸਾਲ ਜੀ ਜੀ ਤੇ 1100 ਸਾਲ ਦਾ ਰਿਸ਼ਤਾ ਜਿਹੜਾ ਇਹ ਭਾਵੇਂ ਇੱਕ ਲਕੀਰ ਬਣ ਗਈ ਬਾਰਡਰ ਦੀ
ਤੇ ਦਿਲੋਂ ਮੁਹੱਬਤਾਂ ਨਹੀਂ ਜਾ ਸਕਦੀਆਂ, ਬਿਲਕੁਲ ਜੀ ਬਿਲਕੁਲ ਇਹ ਨਹੀਂ ਜਾ ਸਕਦੀਆਂ। ਜੀ ਜੀ ਸਾਡੇ ਰਸਮੋ ਰਿਵਾਜ ਸਾਂਝੇ, ਸਾਡੀਆਂ ਈਦਾਂ ਸਾਂਝੀਆਂ, ਵਿਸਾਖੀਆਂ ਸਾਂਝੀਆਂ, ਜੀ। ਅਕਾਲ ਨੂੰ 7 ਤਰੀਕ ਨੂੰ ਦੀਵਾਲੀ ਆ ਰਹੀ ਹੈ, ਜੀ। ਦੀਵਾਲੀਆਂ ਸਾਂਝੀਆਂ ਸਾਡਾ ਮਨਾਈਆਂ। ਪਹਿਨਾਵਾ ਸਾਡਾ ਸਾਂਝਾ, ਪਹਿਨਾਵਾ, ਸਾਡੀਆਂ ਖਾਣ ਪਕਾਨ ਬੋਲੀਆਂ, ਸਾਂਝਾ। ਜੀ, ਸਾਡੇ ਜੀ। ਭੰਗੜੇ, ਸਾਡੇ ਢੋਲੇ ਗਾਉਣੇ ਢੋਲ ਦੇ ਬਿਲਕੁਲ। ਉਹ ਸਾਡੇ ਸਾਂਝੇ ਹਨ। ਜੀ 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 ਤੇ ਮੈਂ ਜੋ ਇਹ ਅੱਲਾਹ ਕੇ ਦੁਆ ਕਰਨਾ ਇਹ ਮੇਰੇ ਪਰਵਰਦਗਾਰ ਫਿਰ ਇੱਕ ਵਾਰ ਅਸੀਂ ਉਸ ਤਰ੍ਹਾਂ ਰਹੀਏ ਪਈਏ। ਜੇ ਸਾਡੇ ਵਿਊਅਰਸ ਨੇ ਹਾਂ। ਉਹਨਾਂ ਅੱਗੇ ਮੈਂ ਬੇਨਤੀ ਕਰਾਂਗਾ, ਅਰਜ਼ ਕਰਾਂਗਾ, ਉਹ ਵੀਰੋ ਇਸ ਚੈਨਲ ਦਾ ਮੈਕਸਿਮਮ ਜਿਹੜਾ ਉਹ ਫਾਇਦਾ ਉਠਾਓ ਤੇ ਦੋਹਾਂ ਪੰਜਾਬਾਂ ਨੂੰ ਜੋੜਨ ਵਿੱਚ ਤੁਸੀਂ ਆਪਣਾ ਕੋਆਪਰੇਸ਼ਨ ਦਿਓ। ਜੀ, ਜੀ। ਤੁਹਾਡਾ ਬਹੁਤ ਹੀ ਸ਼ੁਕਰੀਆ, ਬਹੁਤ ਖੁਦਾ ਤੁਹਾਨੂੰ ਲੰਬੀ ਉਮਰ ਦੇਵੇ। ਔਰ ਇਹ ਜਿਹੜੇ ਸਾਡੇ ਬੱਚੇ ਜਿਹੜੇ ਕਿ ਸਾਨੂੰ ਮਿਲਾ ਰਹੇ ਨੇ, ਉਹ ਤੁਹਾਡੀ ਪੰਜਾਬ ਨੂੰ ਮਿਲਾ ਰਹੇ ਨੇ, ਅੱਲਾ ਇਹਨਾਂ ਨੂੰ ਉਮਰ ਦਰਾਜ਼ ਕਰੇ ਔਰ ਜ਼ਿੰਦਗੀ ਦੀ ਹਰ ਖੁਸ਼ੀ ਇਹਨਾਂ ਨੂੰ ਨਸੀਬ ਕਰੇ। ਮੈਂ ਇਹੋ ਹੀ ਤੁਹਾਡੇ ਚਰਨਾਂ 'ਚ ਅਰਦਾਸ ਕਰਦਾ ਹਾਂ, ਦੁਆ ਕਰਦਾ ਹਾਂ, ਬੇਨਤੀ ਕਰਦਾ ਹਾਂ। ਅਸਲਾਮ ਅਲੈਕੁਮ।